ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच है। बहुत शुक्रिया जी डॉक्टर साहब, आज 5 ਸਤੰਬਰ 2022 22 ਭਾਦੋ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਜ਼ੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਕਾਫੀ ਦਿਨਾਂ ਤੋਂ ਬਾਅਦ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਪਹਿਲਾਂ ਤੇ ਹਮੇਸ਼ਾ ਇਸ ਤਰ੍ਹਾਂ ਆਪਾਂ ਗੱਲਬਾਤ ਕਰਾਂਗੇ ਸਪਾਂਸਰਸ਼ਿਪ ਦੇ ਬਾਰੇ ਨਾਲ, ਉਸ ਤੋਂ ਬਾਅਦ ਆਪਾਂ ਜਿਹੜੇ ਇਸ਼ੂ ਨੇ ਔਰ ਡਾਕਟਰ ਸਾਹਿਬ ਦੀ ਜਿਹੜੀ ਕੈਨੇਡਾ ਜਿਹੜੀ ਫੇਰੀ ਸੀ ਉਸ ਦੇ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ JS ਸੰਧੂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਅੱਜ ਦੀ ਸਪਾਂਸਰ ਡਾਕਟਰ ਰਣਜੀਤ ਸਿੰਘ ਦੀ ਯਾਦ ਵਿੱਚ ਅਤੇ ਖਾਲਿਸਤਾਨ ਦੇ ਸੰਘਰਸ਼ ਵਿੱਚ ਉਹਨਾਂ ਦੀ ਸੇਵਾ ਨੂੰ ਸਮਰਪਿਤ ਜਿਹੜੀ ਆ ਉਹ ਕੀਤੀ ਹੈ। ਸੋ ਇਹਨਾਂ ਬੇਨਤੀ ਕੀਤੀ ਹੈ ਕਿ TV84 ਦੇ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਕੀਤੀ ਅਤੇ TV84 ਲਈ ਜਿਹੜੀ ਦਸਵੰਧ ਕੱਢਣ ਦੀ ਜਿਹੜੀ ਬੇਨਤੀ ਹੈ ਕੀਤੀ ਹੈ। ਸੋ ਰੈਫਰੈਂਡਮ ਭਾਰਤੀ ਸਟੇਟ ਦੇ ਗਲੇ ਦੀ ਹੱਡੀ ਬਣ ਗਿਆ ਅਤੇ ਭਾਰਤ ਫੁੱਟ ਬੈਕ ਤੇ ਹੈ। ਸੋ ਖਦਸ਼ਾ ਇਹ ਹੈ ਕਿ ਜਦੋਂ ਪੰਜਾਬ ਵਿੱਚ ਜਿਹੜੀਆਂ ਵੋਟਾਂ ਨੇ ਉਹ ਪੈਣਗੀਆਂ ਤਾਂ ਸਰਕਾਰ ਵੋਟਾਂ ਰੋਕਣ ਲਈ ਹਰ ਹੀਲਾ ਜਿਹੜਾ ਵਰਤੇਗੀ। ਹੋਰ ਹੋ ਸਕਦਾ ਹੈ ਕਿ ਜਿਹੜਾ ਕਮਿਸ਼ਨ ਆਨਲਾਈਨ ਵੋਟਿੰਗ ਕਰਵਾਵੇ। ਸੋ ਸਟੇਟ ਨੇ ਤਾਂ ਪ੍ਰੋਪਗੈਂਡਾ ਜਿਹੜਾ ਉਹ ਕਰਨਾ ਹੀ ਹੈ। ਸਾਡੀਆਂ ਧਿਰਾਂ ਨੂੰ ਬੇਨਤੀ ਹੈ ਕਿ ਉਹ ਸਾਥ ਦੇਣ, ਆਪਸੀ ਖੈਬੜਬਾਜੀ ਤੋਂ ਉੱਪਰ ਉੱਠ ਕੇ ਖਾਲਿਸਤਾਨ ਦੇ ਹੱਕ ਵਿੱਚ ਜਿਹੜੇ ਭੁਗਤਣ। ਸੋ ਪੰਜਾਬ ਵਿੱਚ ਵੋਟਿੰਗ ਜਿਹੜੇ ਮੌਕੇ ਰੈਫਰੈਂਡਮ ਦਾ ਜਿਹੜਾ ਬੇਵਜ੍ਹਾ ਜਿਹੜਾ ਵਿਰੋਧ ਕੀਤਾ ਨਾ ਜਾਵੇ। ਸੋ ਘੱਟੋ ਘੱਟ ਆਪਣੇ ਵਿਰੋਧ ਨਾ ਕਰਨ, ਸ਼ੰਕੇ ਜਾਂ ਜਿਹੜੇ ਸਵਾਲ ਨੇ ਨਾ ਖੜੇ ਕੀਤੇ ਜਾਣ। ਸੋ ਦੂਜੀ ਗੱਲ, ਜਿਹੜਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਕਰ ਰਿਹਾ ਹੈ ਕਿ ਪੰਨੂ ਤਾਂ ਜਿਹੜਾ ਸਿੱਖ ਹੀ ਨਹੀਂ ਹੈ ਔਰ ਖਾਲਿਸਤਾਨ ਦੀ ਗੱਲ ਕਿਵੇਂ ਕਰ ਸਕਦਾ ਹੈ। ਸੋ ਨਾਲ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਪੰਨੂ ਨੂੰ ਫੜਿਆ ਜਾਵੇ ਕਿ ਇਹ ਨੌਜਵਾਨਾਂ ਨੂੰ ਭੜਕਾ ਰਿਹਾ। ਸੋ ਇਸ ਸਾਰੇ ਭੰਬਲ ਭੂਸੇ ਤੋਂ ਬਚੋ, ਸਟੇਟ ਦਾ ਜਿਹੜਾ ਟੂਲ ਨਾ ਬਣੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ JS ਸੰਧੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਹੁਣ ਅਸੀਂ ਡਾਕਟਰ ਸਾਹਿਬ ਕੋਲ ਪੁੱਛਦੇ ਹਾਂ ਉਹਨਾਂ ਦੀ ਕੈਨੇਡਾ ਫੇਰੀ ਜਿਹੜੀ ਉਹ ਕਿੱਦਾਂ ਰਹੀ ਹੈ। ਸੋ ਇੰਨੇ ਦਿਨਾਂ ਬਾਅਦ ਡਾਕਟਰ ਸਾਹਿਬ ਸਾਡੇ ਤੁਹਾਡੇ ਜਿਹੜੇ ਰੂਬਰੂ ਹੋਣ ਲੱਗੇ ਨੇ। ਸੋ ਉਹਨਾਂ ਕੋਲ ਪੁੱਛਦੇ ਹਾਂ ਜਿੱਥੇ ਡਾਕਟਰ ਸਾਹਿਬ ਗਏ ਕੈਨੇਡਾ ਦੇ ਵਿੱਚ ਆਪਣੇ ਜਿਹੜੇ ਸੱਜਣਾ ਮਿੱਤਰਾਂ ਦੇ ਨਾਲ, ਜਿਹੜੇ ਪੰਥਕ ਜਥੇਬੰਦੀਆਂ ਨਾਲ ਉਹਨਾਂ ਦੀ ਜਿਹੜੀ ਮਿਲਣੀ ਹੋਈ ਹੈ। ਸੋ ਉਹਨਾਂ ਬਾਰੇ ਪੁੱਛਦੇ ਹਾਂ। ਪਰ ਇੱਥੇ ਜਿਹੜੇ ਵਿਊਅਰ ਸੀ ਉਹ ਬੜੇ ਚਿੰਤਤ ਸਨ, ਉਹਨਾਂ ਬਾਰੇ ਵੀ ਗੱਲਬਾਤ ਕਰਦੇ ਹਾਂ। ਸੋ ਡਾਕਟਰ ਸਾਹਿਬ, ਵੈਲਕਮ ਬੈਕ। ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਹਾਡੀ ਕੈਨੇਡਾ ਫੇਰੀ ਜਿਹੜੀ ਓਨਟਾਰੀਓ ਵਿੱਚ ਵੀ, ਕਿਊਬਿਕ ਵਿੱਚ, ਜਿਹੜੇ ਸੂਬਿਆਂ ਦੇ ਵਿੱਚ ਜਿਹੜੀ ਤੁਹਾਡੀ ਫੇਰੀ ਰਹੀ ਹੈ, ਸਫ਼ਰ ਕਿੱਦਾਂ ਦਾ ਰਿਹਾ, ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਰਦਾਰ JS ਸੰਧੂ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਨੇ ਬਿਲਕੁਲ ਠੀਕ ਨੁਕਤਾ ਉਠਾਇਆ ਕਿਉਂਕਿ UN ਚਾਰਟਰ ਦੇ ਥੱਲੇ, ਇੰਟਰਨੈਸ਼ਨਲ ਲਾਅ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ, ਇਹ ਦੁਨੀਆ ਦੇ ਹਰ ਸਿਟੀਜ਼ਨ ਦਾ, ਹਰ ਕਬੀਲੇ ਦਾ, ਹਰ ਕੌਮ ਦਾ ਮੁੱਢਲਾ ਹੱਕ ਹੈ। ਔਰ ਰੈਫਰੈਂਡਮ 2020 ਕੈਂਪੇਨ ਇਸ ਜਿਹੜਾ ਹੱਕ ਨੂੰ ਹੀ ਜਿਹੜਾ ਹੈ ਉਸ ਦੀ ਵਰਤੋਂ ਕਰ ਰਿਹਾ ਹੈ। ਬੇਸ਼ੱਕ ਇਹ ਨਾਨ ਬਾਈਂਡਿੰਗ ਹੈ ਕਿਉਂਕਿ ਅਦਰਵਾਈਜ਼ ਰੈਫਰੈਂਡਮ UN ਕਰਵਾਉਂਦੀ ਹੈ ਜਾਂ ਜਿਸ ਮੁਲਕ ਦੇ ਨਾਲ ਜਿਹੜੀ ਕੋਈ ਵੀ ਮਤਭੇਦ ਲਾਈਨ ਚੱਲ ਰਹੀ ਹੁੰਦੀ ਹੈ ਜਿਨ੍ਹਾਂ ਦੀ, ਜਾਂ ਜਿਹੜੇ ਮੁਲਕ ਤੋਂ ਵੱਖ ਹੋਣਾ ਚਾਹੁੰਦੇ ਨੇ। ਪਰ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਨਾਨ ਬਾਈਂਡਿੰਗ ਹੈ, ਲੇਕਿਨ
ਇਹ ਸਿੱਖ ਕੌਮ ਦੀ 35 ਮਿਲੀਅਨ ਸਿੱਖ ਕੌਮ ਦੀ ਵਿਲ ਉਸ ਦਾ ਪ੍ਰਗਟਾਵਾ ਹੈ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ ਮੂਵਮੈਂਟ ਦੇ ਲਈ ਜੋ ਵੀ ਉਸ ਦੇ ਸਟੈਪ ਹੁੰਦੇ ਨੇ ਉਹਨਾਂ ਦੇ ਵਿੱਚ ਜਿਵੇਂ ਮੈਲਕਮ ਐਕਸ ਨੇ ਕਿਹਾ ਸੀ ਬਾਈ ਆਲ ਮੀਨਸ ਪੋਸੀਬਲ, ਜਿੰਨੇ ਸੰਭਵ ਤਰੀਕੇ ਹੁੰਦੇ ਨੇ। ਸੋ ਜ਼ਾਹਰ ਹੈ ਜਦੋਂ ਜੂਨ 84 ਚ ਭਾਰਤੀ ਸਟੇਟ ਹਮਲਾਵਰ ਹੋਈ ਤੇ ਫਿਰ ਉਸ ਹਮਲੇ ਦਾ ਜਵਾਬ ਸਾਡੇ ਜੁਝਾਰੂ ਸਿੰਘਾਂ ਸਿੰਘਣੀਆਂ ਨੇ ਉਸੇ ਹੀ ਜਿਹੜਾ ਹਥਿਆਰ ਦੇ ਨਾਲ ਦਿੱਤਾ ਜੋ ਸਟੇਟ ਦਾ ਸੀ। ਸਟੇਟ ਨੇ ਟੈਰਰ ਮਚਾਇਆ ਪਰ ਸਿੰਘਾਂ ਨੇ ਧਰਮ ਯੁੱਧ ਦੇ ਉਸ ਸਿਧਾਂਤ ਤੇ ਪਹਿਰਾ ਦਿੰਦਿਆਂ ਬੜੀ ਪਾਇਸਨੈਸ ਦੇ ਨਾਲ ਉਸ ਆਰਮਡ ਸਟਰਗਲ ਨੂੰ ਲੜਿਆ ਔਰ ਉਸ ਤੋਂ ਬਾਅਦ ਸੰਘਰਸ਼ ਸਾਡਾ ਕਈ ਪੜਾਵਾਂ ਚੋਂ ਗੁਜ਼ਰਿਆ। ਰੈਫਰੈਂਡਮ 2020 ਇਹ ਪੀਸਫੁਲ ਤਰੀਕੇ ਦੇ ਨਾਲ ਜਿੱਥੇ ਦੁਨੀਆ ਦੇ ਅੱਡ-ਅੱਡ ਦੇਸ਼ਾਂ 'ਚ ਵਸਦੇ 5 ਤੋਂ 6 ਮਿਲੀਅਨ ਦੇ ਕਰੀਬ ਸਿੱਖ ਜਿਹਦੇ ਵਿੱਚ ਪਾਰਟਿਸਿਪੇਟ ਆਲਰੇਡੀ ਕਰ ਰਹੇ ਨੇ। ਅਸੀਂ ਦੇਖਿਆ ਇੰਗਲੈਂਡ ਦੇ ਵਿੱਚ ਕਿਵੇਂ ਸਕਸੈਸਫੁਲੀ ਹੋਇਆ, ਫਿਰ ਇਟਲੀ ਦੇ ਵਿੱਚ ਔਰ ਹੁਣ ਕੈਨੇਡਾ ਦੇ ਵਿੱਚ ਹੈ। ਔਰ ਜ਼ਾਹਰ ਹੈ ਮੈਂ ਪਿਛਲੇ ਸਾਰੇ ਹਫਤੇ ਕੈਨੇਡਾ ਦੇ ਵਿੱਚ ਸੀ ਔਰ ਲਗਭਗ ਮੈਂ ਬਾਅਦ 'ਚ ਵੇਰ ਵਿੱਚ ਗੱਲ ਕਰਾਂਗਾ ਕਿ 7 ਫੰਕਸ਼ਨਸ ਜਿਹੜੇ ਨੇ ਪਬਲਿਕ ਜਿਨ੍ਹਾਂ ਨੂੰ ਸੰਬੋਧਨ ਕਰਨ ਦਾ ਮੈਨੂੰ ਮੌਕਾ ਮਿਲਿਆ ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਨਿੱਜੀ ਮਿਲਣੀਆਂ ਛੋਟੇ-ਛੋਟੇ ਗਰੁੱਪਾਂ ਦੇ ਨਾਲ ਵੀ ਸੀ। ਔਰ ਹਰ ਥਾਂ ਮੈਂ ਮਜ਼ਬੂਤੀ ਦੇ ਨਾਲ ਇਹ ਗੱਲ ਕਹੀ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੁੱਢਲਾ ਹੱਕ ਹੈ ਔਰ ਇਸ ਹੱਕ ਦੀ ਵਰਤੋਂ ਕਰਨਾ ਸਾਡਾ ਜਿਹੜਾ ਹੈ ਉਹ ਜਾਇਜ਼ ਹੱਕ ਹੈ ਔਰ ਫਰਜ਼ ਵੀ ਬਣਦਾ ਹੈ। ਔਰ ਸਰ JS ਸੰਧੂ ਜਿਹੜੇ TV 84 ਦੇ ਖੈਰ ਖੁਆਹ ਨੇ, ਡਾਕਟਰ ਰਣਜੀਤ ਸਿੰਘ ਹੋਰਾਂ ਪ੍ਰਤੀ ਉਹਨਾਂ ਦਾ ਪਿਆਰ, ਕਿਉਂਕਿ ਜਦੋਂ ਪਿਛਲੇ ਪ੍ਰੋਟੈਸਟ ਵੇਲੇ ਉਹ ਮਿਲੇ ਵੀ ਤੇ ਉਹਨਾਂ ਨੇ ਕਿਹਾ ਜੀ ਸਪੋਰਟ ਅਸੀਂ ਪਹਿਲਾਂ ਤੋਂ ਹੀ ਕਰਦੇ ਹਾਂ, ਡਾਕਟਰ ਸਾਹਿਬ ਦੇ ਜਾਣ ਨੇ ਇੱਕ ਹੋਰ ਸਾਡੇ ਸਿਰ ਦੇ ਉੱਤੇ ਜਿਹੜੀ ਹੈ ਜ਼ਿੰਮੇਵਾਰੀ ਪਾਈ ਹੈ, ਅਸੀਂ ਅੱਗੇ ਨਾਲੋਂ ਵੀ ਜ਼ਿਆਦਾ ਮਜ਼ਬੂਤੀ ਦੇ ਨਾਲ ਖਲੋਵਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਸੰਧੂ ਸਾਹਿਬ। ਦੂਸਰਾ, ਜਦੋਂ ਵੀ ਕੋਈ ਠੀਕ ਮੂਵ ਹੁੰਦਾ ਹੈ ਉੱਥੇ ਜਿਹੜੇ ਐਕਟਿੰਗ ਕਰਨ ਦੇ ਲਈ ਰੱਖੇ ਹੁੰਦੇ ਨੇ, ਵੈਸੇ ਤਾਂ ਸਾਰੀਆਂ ਹੀ ਸਿਆਸੀ ਧਿਰਾਂ ਪੰਜਾਬ ਦੀਆਂ ਸਣੇ ਬਾਦਲ ਅਕਾਲੀ ਦਲ ਜਾਂ ਦੂਸਰੀਆਂ ਸਰਕਾਰੇ ਦਰਬਾਰੇ ਤਾਂ ਹੈ ਹੀ ਹੈ, ਲੇਕਿਨ ਸਾਡੀ ਧਾਰਮਿਕ ਲੀਡਰਸ਼ਿਪ ਜਿਨ੍ਹਾਂ ਦੇ ਵਿੱਚ ਕਦੇ ਇਸੇ ਹੀ ਜੇ ਅਸੀਂ 70ਵਿਆਂ ਦੇ ਦੌਰ ਦੀ ਵੀ ਗੱਲ ਕਰੀਏ ਅਖੀਰ 'ਚ ਜਥੇਦਾਰ ਗੁਰਦਿਆਲ ਸਿੰਘ ਜਨੋਆ ਵਰਗੇ ਜਥੇਦਾਰ ਵੀ ਸਨ। ਸਿਰਫ ਸਾਨੂੰ 18ਵੀਂ ਸਦੀ 'ਚ ਹੀ ਜਾਣ ਦੀ ਲੋੜ ਨਹੀਂ ਹੈ, ਉਹ ਤਾਂ ਜ਼ਾਹਰ ਹੈ ਅਕਾਲੀ ਫੂਲਾ ਸਿੰਘ ਇੱਕ ਰੋਲ ਮਾਡਲ ਦੇ ਤੌਰ ਤੇ ਅਸੀਂ ਹਮੇਸ਼ਾ ਯਾਦ ਕਰਦੇ ਹਾਂ। ਪਰ ਜਥੇਦਾਰ ਗੁਰਦਿਆਲ ਸਿੰਘ ਜਨੋਆ ਜਿਹੜੇ ਖੁੱਲ੍ਹ ਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਖਲੋਤੇ ਸਨ ਔਰ ਉਹਨਾਂ ਦਾ ਕਿ ਭਾਈ ਇਹ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਲਾਉਣ ਲਈ ਇਹ ਸੱਚਾ ਸੁੱਚਾ ਇਨਸਾਨ ਅੱਗੇ ਆਇਆ, ਇਸ ਦਾ ਸਾਥ ਦਿਓ। ਉਸ ਤੋਂ ਬਾਅਦ ਅਸੀਂ ਦੇਖਿਆ ਕਿ ਕਿਵੇਂ 84 ਤੋਂ ਬਾਅਦ ਇੱਕ ਤੋਂ ਬਾਅਦ ਇੱਕ, ਹਾਲਾਂ 84 ਤੋਂ ਪਹਿਲਾਂ ਹੀ ਜਦੋਂ ਬਹੁਤ ਵੱਡਾ 10,000 ਤੋਂ ਜ਼ਿਆਦਾ ਫੌਜੀਆਂ ਦਾ ਇੱਕ ਇਕੱਠ ਜਿਹੜਾ ਧਰਮ ਯੁੱਧ ਮੋਰਚੇ ਦੇ ਤਹਿਤ ਸੰਤ ਪਿੰਡਰਾਂ ਵਾਲਿਆਂ ਔਰ ਉਦੋਂ ਲੌਂਗੋਵਾਲ ਵੀ ਸਹਿਯੋਗੀ ਸੀ ਸੱਦਿਆ ਸੀ ਤੇ ਉਹਨਾਂ ਨੇ ਮਤਾ ਪਾਸ ਕੀਤਾ ਸੀ ਉਸ ਇਕੱਠ ਦੇ ਵਿੱਚ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਜਾਏ, ਕਿਉਂਕਿ ਉਦੋਂ ਤੱਕ ਜਥੇਦਾਰ ਗੁਰਦਿਆਲ ਸਿੰਘ ਜਨੋਆ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਚੜ੍ਹਾਈ ਕਰ ਗਏ ਸੀ ਔਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਨੂੰ ਐਕਟਿੰਗ ਜਥੇਦਾਰ ਅਕਾਲ ਤਖਤ ਦਾ ਬਣਾਇਆ ਹੋਇਆ ਸੀ। ਇਹ ਉਹੀ ਗਿਆਨੀ ਕਿਰਪਾਲ ਸਿੰਘ ਹੈ ਜਿਹਨੇ ਬਾਅਦ ਦੇ ਵਿੱਚ ਫਿਰ ਜਥੇਦਾਰ ਜਦੋਂ ਉਹਨੂੰ ਬਣਾ ਦਿੱਤਾ ਗਿਆ ਤੇ ਜੂਨ 84 ਦੇ ਹਮਲੇ ਵੇਲੇ ਕਿਹਾ ਸੀ ਕਿ ਜੀ ਤੋਸ਼ਾ ਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ, ਲੇਕਿਨ ਜਿੱਦਨ ਉਦੋਂ ਅਜੇ ਕਿਸੇ ਨੂੰ ਜਥੇਦਾਰ ਪੱਕਾ ਨਹੀਂ ਸੀ ਥਾਪਿਆ ਗਿਆ, ਐਕਟਿੰਗ ਲਾਇਆ ਗਿਆ ਸੀ ਗਿਆਨੀ ਕਿਰਪਾਲ ਸਿੰਘ ਨੂੰ। ਔਰ ਜਦੋਂ ਫੌਜੀਆਂ ਦੇ ਉਸ ਇਕੱਠ ਨੇ ਇਹ ਮਤਾ ਪਾਸ ਕੀਤਾ ਕਿ ਸੰਤ ਪਿੰਡਰਾਂ ਵਾਲਿਆਂ ਨੂੰ ਜਥੇਦਾਰ ਲਾਇਆ ਜਾਏ, ਉਸੇ ਵੇਲੇ ਦਿੱਲੀ ਤੋਂ ਤਾਰਾਂ ਖੜਕੀਆਂ। 2 ਖਾਸਮ ਖਾਸ ਏਜੰਸੀਆਂ ਦੇ ਬੰਦੇ, ਇੱਕ ਅਕਾਲੀ ਦਲ ਦਾ ਸਕੱਤਰ ਗੁਰਚਰਨ ਸਿੰਘ ਸੀ ਔਰ ਇੱਕ ਸ਼੍ਰੋਮਣੀ ਕਮੇਟੀ ਦਾ ਸਕੱਤਰ ਅਬਨਾਸ਼ੀ ਸਿੰਘ ਸੀ। ਔਰ ਅਗਲੇ ਦਿਨ ਜਦੋਂ ਇਹ ਮਤਾ ਪਾਸ ਕੀਤਾ ਔਰ ਜਿਹੜਾ ਫੌਜੀਆਂ ਦੇ ਇਕੱਠ ਦਾ ਮਤਾ ਸੀ ਉਸ ਦੇ ਵਿੱਚ ਕਿੰਨੇ ਲੈਫਟੀਨੈਂਟ ਜਨਰਲ, ਕਿੰਨੇ ਮੇਜਰ ਜਨਰਲ, ਕਿੰਨੇ ਬ੍ਰਿਗੇਡੀਅਰ, ਕਿੰਨੇ ਕਰਨਲ, ਕਿੰਨੇ ਮੇਜਰ, ਕਿੰਨੇ ਕੈਪਟਨ, ਵੱਡੀ ਗਿਣਤੀ 10,000 ਦਾ ਇਕੱਠ ਕੋਈ ਛੋਟਾ ਨਹੀਂ ਸੀ। ਹਕੂਮਤ ਹਿੱਲ ਗਈ ਸੀ ਕਿ ਭਾਈ ਇਹ ਕੀ ਹੈ। ਔਰ ਅਗਲੇ ਦਿਨ ਜਿੱਥੇ ਕਿ ਇਹ ਖਬਰ ਬਹੁਤ ਇੱਕ ਖੂੰਜੇ ਜਿਹੇ 'ਚ ਕਿਤੇ ਲੱਗੀ ਸੀ ਕਿ ਮਤਾ ਪਾਸ ਕੀਤਾ, ਉੱਥੇ ਫਰੰਟ ਦੇ ਉੱਤੇ ਲੱਗੀ ਸੀ ਕਿ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਨੇ ਗਿਆਨੀ ਕਿਰਪਾਲ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ। ਸੋ ਵਿਦਨ 12 ਆਵਰਸ ਬਜਾਏ ਕਿ ਇੱਕਦਮ ਇਹ ਮੰਗ ਸਿੱਖ ਕੌਮ ਦੇ ਵਿੱਚ ਵੀ ਜਾਂਦੀ, ਉਹਨਾਂ ਨੇ ਗਿਆਨੀ ਕਿਰਪਾਲ ਸਿੰਘ ਨੂੰ ਜਥੇਦਾਰ ਲਾਇਆ ਔਰ ਗਿਆਨੀ ਸਾਹਿਬ ਸਿੰਘ ਨੂੰ
ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਲਾਇਆ। ਸੋ ਉਸ ਤੋਂ ਅਸੀਂ ਸਮਝ ਸਕਦੇ ਹਾਂ, ਇਹ ਅਸੀਂ ਉਸ ਪੀਰੀਅਡ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਫਿਰ ਗਿਆਨੀ ਕਿਰਪਾਲ ਸਿੰਘ ਨੇ ਕਿਵੇਂ ਸਰਕਾਰ ਪੱਖੀ ਰੋਲ ਅਦਾ ਕੀਤਾ, ਕਿਵੇਂ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ 2-4 ਦਿਨ ਬਾਅਦ ਹੀ ਇੰਦਰਾ ਗਾਂਧੀ ਨੂੰ ਲੈ ਕੇ ਅੰਦਰ ਬਾਹਰ ਉਹ ਟੂਰ ਕਰਵਾ ਰਿਹਾ। ਸੋ ਇਹ ਸ਼ੁਰੂ ਤੋਂ ਹੀ ਹਕੂਮਤ ਦਾ ਇਹ ਜ਼ੋਰ ਹੈ ਕਿ ਅਕਾਲ ਤਖਤ ਦੇ ਉੱਤੇ ਕੋਈ ਵੀ ਐਸਾ ਅਣਖੀ ਗੈਰਤਮੰਦ ਨਾ ਆਏ। ਔਰ ਹੁਣ ਇਹੀ ਕਾਰਨ ਹੈ ਕਿ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਉਹ ਬਿਲਕਿਸ ਬਾਨੋ ਕੇਸ ਦੇ ਵਿੱਚ ਉਹਨਾਂ ਨੂੰ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਛੱਡਿਆ ਗਿਆ ਹੈ, ਜਿਨ੍ਹਾਂ ਨੇ ਅਜੇ 13-14 ਸਾਲ ਪੂਰੇ ਕੀਤੇ ਸੀ। ਦੂਸਰੇ ਪਾਸੇ ਲੱਖਾਂ ਦੀ ਗਿਣਤੀ 'ਚ ਸਰਬੱਤ ਖਾਲਸਾ, ਜਿਹੜੇ ਲੱਖਾਂ ਦੀ ਗਿਣਤੀ 'ਚ ਸਿੱਖ ਇਕੱਠੇ ਹੁੰਦੇ ਨੇ, ਚੱਬੇ 'ਚ ਸਰਬੱਤ ਖਾਲਸਾ ਹੁੰਦਾ ਹੈ, ਉਹਨਾਂ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਜਾਂਦਾ ਹੈ। ਲੇਕਿਨ ਉਹਨਾਂ ਦੀ ਰਿਲੀਜ਼ ਆਲਮੋਸਟ ਕਿੰਨੇ ਵਰੇ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਹੋ ਗਏ ਨੇ, ਕਿਉਂਕਿ ਉਹ ਸੱਚਮੁੱਚ ਸਿੱਖੀ ਦੇ ਜਜ਼ਬਾਤਾਂ ਦੀ, ਸਿੱਖ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਨੇ, ਸਿੱਖੀ ਦੀਆਂ ਵੈਲਿਊਜ਼ ਤੇ ਖੜੇ ਨੇ। ਪਰ ਇਹੀ ਕਾਰਨ ਹੈ ਕਿ ਜਦੋਂ ਉਹਨਾਂ ਨੂੰ ਸਰਬੱਤ ਖਾਲਸਾ ਵੱਲੋਂ ਜਥੇਦਾਰ ਥਾਪਣ ਦਾ ਐਲਾਨ ਕੀਤਾ ਗਿਆ ਸੀ ਤਾਂ ਲਗਭਗ 5 ਮਿੰਟ ਉਹ ਲੱਖਾਂ ਸਿੱਖਾਂ ਦੀ ਗੈਦਰਿੰਗ ਦੇ ਵਿੱਚ ਉਹ ਸਰਬੱਤ ਖਾਲਸਾ 'ਚ ਜਕਾਰੇ ਗੂੰਜਦੇ ਸੀ। ਸੋ ਇਹ ਗਿਆਨੀ ਹਰਪ੍ਰੀਤ ਸਿੰਘ ਅੱਜ ਨੇ, ਕੱਲ੍ਹ ਨੂੰ ਕੋਈ ਹੋਰ ਆ ਜਾਏ, ਇਹ ਤਾਂ ਐਕਟਿੰਗ ਕਰਨ ਦੇ ਲਈ ਨੇ। ਸੋ ਇਹ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ, ਇਸ ਨੂੰ ਇਵੇਂ ਹੀ ਦੇਖਿਆ ਜਾਏ ਕਿ ਇਹ ਹਿਜ਼ ਮਾਸਟਰਸ ਵੌਇਸ ਨੇ, ਇਹ ਹਕੂਮਤੀ ਨਿਜ਼ਾਮ ਦੀ ਗੱਲ ਕਰਦੇ ਨੇ। ਸੋ ਅਸੀਂ ਜਿੱਥੇ ਸਰ JS ਸੰਧੂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਇਹ ਅਗੇਨ ਇਸ ਗੱਲ ਨੂੰ ਫੋਰਸਫੁਲੀ ਜਿਹੜਾ ਆਪਣੇ ਦਰਸ਼ਕਾਂ ਤੱਕ ਔਰ ਜਿਹੜੇ ਵੀ ਇਸ ਰਾਹੀਂ ਇਸ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ ਨੇ ਕਿ ਭਾਈ ਇਹ ਸਾਡਾ ਫਰਜ਼ ਵੀ ਹੈ ਕਿ ਅਸੀਂ ਜਿੱਥੇ ਹਕੂਮਤ ਇੱਕ ਰਾਈਟਫੁਲ ਮੂਵ ਨੂੰ ਡੀਰੇਲ ਕਰਨਾ ਚਾਹੁੰਦੀ ਹੈ, ਅਸੀਂ ਉਸ ਦੇ ਲਈ ਮਜ਼ਬੂਤੀ ਦੇ ਨਾਲ ਖਲੋਈਏ। ਗੱਲ ਟੋਰਾਂਟੋ ਫੇਰੀ ਦੀ, ਗੱਲ ਮੌਂਟਰੀਆਲ ਫੇਰੀ ਦੀ, ਟੋਰਾਂਟੋ ਦੇ ਨਾਲ ਇੱਧਰ ਬਰੈਂਪਟਨ, ਮਿਸੀਸਾਗਾ, ਕਿੰਨੇ ਉਹਦੇ ਸੁਬਰਬ, ਤੇ ਜੇ ਅਸੀਂ ਕਿਊਬੈਕ 'ਚ ਚਲੇ ਜਾਈਏ, ਮੌਂਟਰੀਆਲ ਸ਼ਹਿਰ ਤੇ ਉਹਦੇ ਨਾਲ ਜੁੜਿਆ ਹੋਇਆ ਕਿੰਨਾ ਕੁਛ। ਔਰ ਇਹ ਲਗਭਗ 8 ਤੋਂ 10 ਦਿਨ ਦੇ ਜਿਹੜੇ ਇਸ ਟ੍ਰਿਪ ਦੀ ਜੇ ਮੈਂ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਜਿਹੜੀ ਹੈ ਉਹ ਪਿਕਚਰ ਪ੍ਰੈਜ਼ੈਂਟ ਕਰਨ ਲੱਗਾ ਤਾਂ ਸ਼ਾਇਦ ਸਾਰੀ ਰਾਤ ਮੈਂ ਗੁਣਗਾਨ ਕਰ ਸਕਦਾ। ਲੇਕਿਨ ਮੈਂ ਇਹ ਸਮਝਦਾ ਵੀ ਪਿਆਰ ਦਾ ਪ੍ਰਗਟਾਵਾ, ਜਿੱਥੇ ਅਸੀਂ ਇਹ ਕਿਹਾ ਕਿ ਵੀ ਪਿਆਰ ਦੇ ਹੰਝੂ, ਬੇਸ਼ੱਕ ਹੰਝੂਆਂ ਬਾਰੇ, ਟੀਅਰਸ ਬਾਰੇ ਹੁੰਦਾ ਕਿ ਭਾਈ ਇਹ ਖੁਸ਼ੀ ਵੇਲੇ ਵੀ ਆਉਂਦੇ ਨੇ, ਅਫਸੋਸ ਵੇਲੇ ਵੀ ਆਉਂਦੇ ਨੇ, ਹੁੰਦੀ ਤਾਂ ਤੁਹਾਡੀ ਮਾਨਸਿਕ ਅਵਸਥਾ ਹੀ ਹੈ। ਕਿਉਂਕਿ ਉਹਨਾਂ ਨੇ ਟੀਅਰ ਗਲੈਂਡਸ ਨੇ ਤਾਂ ਵਿਚਾਰਿਆਂ ਨੇ ਨਾ ਕੋਈ ਇੱਧਰ ਜਾਣਾ ਨਾ ਉੱਧਰ ਜਾਣਾ, ਜੋ ਕਮਾਂਡ ਤੁਹਾਡਾ ਮਾਈਂਡ ਦਿੰਦਾ ਉਸ ਦੇ ਉੱਤੇ ਉਹ ਐਕਟ ਕਰਦੇ ਨੇ। ਲੇਕਿਨ ਇੱਕ ਲੰਬੇ ਅਰਸੇ ਬਾਅਦ ਈਸਟ ਕੋਸਟ ਕੈਨੇਡਾ ਦੇ ਜਾਣਾ ਹੋਇਆ, ਕਿਉਂਕਿ ਜ਼ਾਹਰ ਹੈ ਕਿ 9/11 ਤੋਂ ਬਾਅਦ ਹਾਲਾਤ ਸਾਜ਼ਗਾਰ ਨਹੀਂ ਸਨ। ਲਾਸਟ ਟਾਈਮ ਮੈਂ 2003 ਦੇ ਵਿੱਚ ਕੈਨੇਡਾ ਦਾ ਜਾਣਾ ਸੀ, ਡਾਊਨਟਾਊਨ ਨਗਰ ਕੀਰਤਨ, ਜਿਹਦੇ 'ਚ ਲੱਖਾਂ ਦੀ ਗਿਣਤੀ ਸਿੱਖ ਸੰਗਤਾਂ ਹੁੰਦੀਆਂ ਨੇ। ਤੇ ਉਹੀ ਵਰਾ ਸੀ ਜਦੋਂ ਕਿ ਸਰ ਸਿਮਰਨਜੀਤ ਸਿੰਘ ਮਾਨ ਵੀ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਸਨ, ਉਹ ਵੀ ਆਪਣੇ ਇੱਕ ਡੈਲੀਗੇਸ਼ਨ ਦੇ ਨਾਲ, ਜਿਹਦੇ 'ਚ ਕੁਝ ਸਾਊਥ ਇੰਡੀਆ ਦੇ MP ਵੀ ਸਨ, ਉਹ ਆਪਣੇ ਅਫੀਸ਼ੀਅਲ ਟੂਰ ਤੇ ਆਏ ਹੋਏ ਸੀ। ਸੋ ਸਾਡੇ ਕੁਝ ਜਿਹੜੀ ਹੈ ਉਹ ਜਰਨੀ ਟੁਗੈਦਰ ਰਹੀ। ਖਾਸ ਤੌਰ ਤੇ ਡਿਕਸੀ ਗੁਰੂ ਘਰ 'ਚ ਐਡਰੈਸ ਅਸੀਂ ਕੀਤਾ। ਫਿਰ ਆਟਵਾ ਦੇ ਵਿੱਚ ਉਦੋਂ ਹਰਬ ਧਾਲੀਵਾਲ ਜਿਹੜੇ ਨੇ ਮਿਨਿਸਟਰ ਸੀ, ਉਹਨਾਂ ਨੇ ਸਾਨੂੰ ਲੰਚੀਓਨ ਤੇ ਸੱਦਿਆ। ਸ਼ਾਮ ਦੇ ਪਾਰਟ 'ਚ ਗੁਰਬੰਤ ਗਰੇਵਾਲ ਰਿਫਾਰਮ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਨ। ਸੋ ਫਿਰ ਆਟਵਾ ਦੇ ਵਿੱਚ ਜਿਹੜਾ ਇਕੱਠ ਸੀ, ਮੌਂਟਰੀਆਲ 'ਚ ਵੀ ਲਸਾਲ ਗੁਰਦੁਆਰਾ ਸਾਹਿਬ ਦੇ ਵਿੱਚ। ਸੋ ਇਹ ਉਸ ਤੋਂ ਬਾਅਦ ਫਿਰ ਜਿਹੜਾ ਕੁਝ ਰੁਕਾਵਟਾਂ ਖੜੀਆਂ ਹੋ ਗਈਆਂ। ਜ਼ਾਹਰ ਹੈ ਜਿਨ੍ਹਾਂ ਦੇ ਨਾਲ ਟੱਕਰ ਹੈ ਜਿਸ ਹਕੂਮਤ ਦੇ ਨਾਲ, ਉਹ ਤਾਂ ਕਦੇ ਨਹੀਂ ਚਾਹੁੰਦੀ ਹੈ ਕਿ ਵੀ ਸੱਚ, ਹੱਕ, ਇਨਸਾਫ ਦੀ ਆਵਾਜ਼ ਜਿਹੜੀ ਹੈ ਪਹੁੰਚੇ। ਫਿਰ ਵੀ ਅਸੀਂ ਅਮਰੀਕਨ ਸਰਕਾਰ ਦੇ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਸਾਨੂੰ ਇਸ ਦਾਇਰਾਕਾਰ 'ਚ ਰਹਿੰਦਿਆਂ ਇੰਨੇ ਵਰੇ ਜਿਹੜਾ ਹੈ ਉਹ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਪਰ ਹੁਣ ਉਹ ਡੱਕੇ ਦੂਰ ਹੋਏ, ਹੱਦਾਂ ਖੁੱਲੀਆਂ ਔਰ ਅਸੀਂ ਪਹਿਲਾਂ ਹੀ ਛੜੱਪਾ ਮਾਰ ਕੇ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਪਹੁੰਚ ਗਏ। ਔਰ ਸਭ ਤੋਂ ਪਹਿਲਾਂ ਮੈਂ ਭਾਈ ਗੁਰਦੇਵ ਸਿੰਘ ਕਲਾਮਾਜ਼ੂ, ਜਿਨ੍ਹਾਂ ਨੇ ਅਗਵਾਨੀ ਕੀਤੀ ਇਹ ਸਾਰੇ ਦੀ, ਉਹਨਾਂ ਨੇ ਆਪਣੀ BMW ਗੱਡੀ 'ਚ ਜਿਹੜਾ 10 ਦਿਨ ਵੀ ਸਾਡੇ ਨਾਲ ਬਿਤਾਏ ਔਰ
ਹਰ ਪੱਖੋਂ ਜਿਹੜੇ ਨੇ ਇੱਕ ਸੇਵਾਦਾਰ ਵਾਂਗ ਭਰਾ ਵਾਂਗ ਉਹਨਾਂ ਦਾ ਸਾਥ ਰਿਹਾ, ਇੱਕ ਦੂਸਰੇ ਨੂੰ ਜਾਣਨ ਦਾ ਮੌਕਾ ਵੀ ਮਿਲਿਆ। ਔਰ ਫਿਰ ਇਸ ਪੀਰੀਅਡ ਦੇ ਵਿੱਚ ਕਿਉਂਕਿ ਅਸੀਂ ਬੀਤੇ ਫਰਾਈਡੇ ਜਿਹੜਾ ਹੈ ਉਹ ਡਿਟਰੋਇਟ ਤੋਂ ਕੈਨੇਡਾ ਦੇ ਵੱਲ ਗਏ। ਔਰ ਜੇ ਮੈਂ ਹੁਣ ਕਿੱਥੋਂ ਸ਼ੁਰੂ ਕਰਾਂ ਔਰ ਕਿਵੇਂ ਕਰਾਂ, ਸਭ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਇਹ ਸਾਰਾ ਹੀ ਬੜਾ ਪੈਕਡ ਸਕੈਜੂਲ ਸੀ। ਔਰ ਇਸ ਫੇਰੀ ਦੇ ਦੌਰਾਨ 8 ਜਿਹੜਾ ਥਾਵਾਂ ਦੇ ਉੱਤੇ ਖੁੱਲ੍ਹੇ ਦੀਵਾਨਾਂ ਦੇ ਵਿੱਚ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਔਰ ਇਹਨਾਂ ਦੇ ਵਿੱਚ 2 ਫੰਕਸ਼ਨ ਜਿਹੜੇ ਨੇ ਖਾਸ ਤੌਰ ਤੇ ਵੱਡੇ ਸਮਾਗਮ, ਇੱਕ ਟੋਰਾਂਟੋ ਓਨਟਾਰੀਓ ਦੀਆਂ ਸਿੱਖ ਸੰਗਤਾਂ ਵੱਲੋਂ ਔਰ ਇੱਕ ਕਿਊਬੈਕ ਦੇ ਵਿੱਚ ਮੌਂਟਰੀਆਲ ਵੀਰ ਮਨਵੀਰ ਸਿੰਘ ਹੋਰਾਂ ਦੇ ਐਫਰਟ ਨਾਲ, ਇਹ ਆਊਟਸਾਈਡ ਸਨ, ਇੱਕ ਬੈਂਕੁਏਟ ਹਾਲ ਵਿੱਚ ਸੀ ਔਰ ਇੱਕ ਹੋਰ ਜਿਹੜਾ ਹੈ ਉਹ ਮੌਂਟਰੀਆਲ ਦੇ ਰੈਸਟੋਰੈਂਟ ਵਿੱਚ ਸੀ। ਸੋ ਮੈਂ ਉਸ ਦਾ ਬਰੀਫ ਜਿਹਾ ਵੇਰਵਾ ਜਿਹੜਾ ਮੇਰੇ ਸਾਹਮਣੇ ਹੈ ਤਾਂ ਕਿ ਮੈਂ ਹਰ ਇੱਕ ਨੂੰ ਉਸ ਦਾ ਡਿਊ ਵੀ ਦੇ ਸਕਾਂ। ਮੈਂ ਸਾਰਿਆਂ ਦੇ ਨਾਮ ਵੀ ਨਹੀਂ ਲੈ ਸਕਦਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅੰਗਰੇਜ਼ੀ ਦਾ ਲਫ਼ਜ਼ ਕਹਿਣਾ ਹੋਏ ਕਿ ਇਟ ਵਾਜ਼ ਆਊਟਪੋਰਿੰਗ ਆਫ ਲਵ। ਔਰ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ TV 84 ਦਾ ਵੀ ਕਿੰਨਾ ਵੱਡਾ ਦਾਇਰਾ ਹੈ। ਇਹ ਜਦੋਂ ਹੁਣ ਮੈਂ ਕੈਨੇਡਾ 'ਚ ਟਰੈਵਲ, ਅਮਰੀਕਾ 'ਚ ਤਾਂ ਇਸ ਦਾ ਪਤਾ ਲੱਗਦਾ ਰਹਿੰਦਾ। ਇਹ ਵੀ ਇੱਕ ਹਾਰਟ ਵਾਰਮਿੰਗ ਸੀ ਕਿ ਜਿਹੜਾ ਐਫਰਟ ਪਿਛਲੇ 10 ਸਾਲ ਤੋਂ ਅਸੀਂ ਆਪਣੇ ਸਪਾਂਸਰਸ ਦੀ ਮਦਦ ਨਾਲ, ਆਪਣੇ ਪਿਆਰਿਆਂ ਦੀ ਮਦਦ ਨਾਲ ਕਰ ਰਹੇ ਹਾਂ, ਉਹ ਜਿਹੜਾ ਹੈ ਉਹ ਫਰਕਟੀਫਾਈ ਹੋਇਆ ਹੈ, ਉਸ ਦਾ ਫਲ ਤੁਹਾਨੂੰ ਨਜ਼ਰ ਆਉਂਦਾ। ਔਰ ਜਿਸ ਕਦਰ ਮੁਹੱਬਤ ਔਰ ਪਿਆਰ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਊਅਰਸ ਇਸ ਨੂੰ ਦੇਖਦੇ ਨੇ, ਇਸ ਦੇ ਨਾਲ ਜੁੜੇ ਹੋਏ ਨੇ, ਉਹ ਮੇਰੇ ਲਈ ਇੱਕ ਐਡਿਡ ਬੋਨਸ ਸੀ ਬਾਕੀਆਂ ਦੇ ਪਿਆਰ ਦੇ ਨਾਲ। ਔਰ ਅਸੀਂ ਜਿਹੜਾ ਪਹਿਲਾ ਪੜਾਅ ਜਦੋਂ ਕਿ ਅਸੀਂ ਡਿਟਰੋਇਟ ਤੋਂ ਗਏ, ਵੀਰ ਸਤਨਾਮ ਸਿੰਘ ਜਿਹੜੇ ਬਹੁਤ ਹੀ ਪਿਆਰੇ ਵੀਰ ਨੇ, ਜਿਹੜੇ ਆਲਮੋਸਟ ਅਨਸੰਗ ਹੀਰੋ ਹੁੰਦੇ ਨੇ, ਜਿਹੜੇ ਅੱਗੇ ਆ ਕੇ ਕੁਝ ਨਹੀਂ ਕਰਨਾ ਚਾਹੁੰਦੇ, ਲੇਕਿਨ ਉਹਨਾਂ ਦਾ ਐਫਰਟ ਜਿਹੜਾ ਹੈ ਉਹ ਹਰ ਪੱਖ ਤੋਂ ਪੋਲੀਟੀਕਲੀ ਵੀ, ਜਦੋਂ ਅਸੀਂ ਜਗਮੀਤ ਸਿੰਘ ਹੋਰਾਂ ਦੀ ਰਾਈਜ਼ ਦੇਖਦੇ ਹਾਂ ਪਬਲਿਕ ਲਾਈਫ ਦੇ ਵਿੱਚ, ਹੁਣ ਸਰ ਹਰਕੀਰਤ ਸਿੰਘ ਜਿਹੜੇ ਕਾਉਂਸਲਰ ਨੇ ਉਹਨਾਂ ਨਾਲ ਵੀ 1 to 1 ਉਹਨਾਂ ਦੇ ਘਰ ਵੀ ਮਿਲਣ ਦਾ ਮੌਕਾ ਬਣਿਆ। ਔਰ ਇਸ ਤੋਂ ਇਲਾਵਾ ਆਪਣੇ ਸਾਰੇ ਯੰਗਸਟਰਸ ਨਾਲ, ਔਰ ਉਹ ਆਪਣੀ ਕਿਰਤ ਕਰਦੇ ਨੇ, ਮਿਹਨਤ ਕਰਦੇ ਨੇ। ਸੋ ਉਹਨਾਂ ਦੇ ਗ੍ਰਹਿ, ਉਹਨਾਂ ਦੀ ਮਾਤਾ ਜੀ, ਉਹਨਾਂ ਦੀਆਂ ਪਿਆਰੀਆਂ ਬੱਚੀਆਂ ਜਿਹੜੀਆਂ ਬਹੁਤ ਬ੍ਰਿਲੀਅੰਟ ਨੇ ਆਪੋ ਆਪਣੇ ਕੰਮਾਂ ਦੇ ਵਿੱਚ ਵੀ, ਔਰ ਖਾਲਸਾਈ ਬਾਣੇ 'ਚ ਦਸਤਾਰਧਾਰੀ ਨੇ। ਇਹ ਸਾਡਾ ਪਹਿਲਾ ਪੜਾਅ ਸੀ ਔਰ ਇਸ ਦੇ ਨਾਲ ਸਾਡੇ ਸ਼ੁਰੂਆਤ ਹੋਈ। ਔਰ ਅਸੀਂ ਉਸ ਸ਼ਾਮ ਜਿਹੜਾ ਫਰਾਈਡੇ ਦੀ ਫਿਰ ਜਿਹੜਾ ਆਪਣਾ ਜਿਹੜੇ ਸਾਡੇ ਹੋਸਟ ਨੇ, ਪਿਛਲੇ ਜਦੋਂ ਪਹਿਲੀ ਵਾਰ ਮੈਂ 1991 'ਚ ਟੋਰਾਂਟੋ ਗਿਆ ਤੇ ਗੋਲਡਨ ਗਰੋਸਰੀ, ਔਰ ਇਹ ਪੱਠਲ ਪਰਿਵਾਰ 3 ਭਰਾ ਜਿਹੜੇ ਇਕੱਠੇ ਰਹਿੰਦੇ ਨੇ, ਇਹਨਾਂ ਦਾ ਕਾਰੋਬਾਰ ਜਿਹੜਾ ਬਹੁਤ ਇਮਾਨਦਾਰੀ ਦੇ ਨਾਲ ਇਹਨਾਂ ਨੇ ਆਪਣਾ ਐਮਪਾਇਰ ਸਿਰਜਿਆ। ਫਿਰ ਇੱਕ ਵਕਤ ਜਿਹੜਾ ਉਹ ਨਾ ਪੱਖੀ ਵੀ ਆਇਆ, ਪਰ ਇਹਨਾਂ ਦੀ ਟੁਗੈਦਰਨੈਸ ਔਰ ਇਮਾਨਦਾਰੀ ਅੱਜ ਵਾਪਸ ਉਹਨਾਂ ਨੇ ਆਪਣੇ ਉਸ ਮੁਕਾਮ ਨੂੰ ਹਾਸਲ ਕਰਨ ਵੱਲ ਵੱਧ ਰਹੇ ਨੇ। ਔਰ ਸਾਡੇ ਲਈ ਉਹ ਬਹੁਤ ਪਿਆਰ ਰੱਖਦੇ ਨੇ। ਉਹਨਾਂ ਨੂੰ ਤਾਂ ਇਵੇਂ ਹੀ ਚਾਅ ਚੜ੍ਹਿਆ ਸੀ, ਉਹਨਾਂ ਦੇ ਵਿਆਹੇ ਗਏ ਬੱਚੇ ਬੱਚੀਆਂ ਵੀ ਜਿਹੜੇ ਹੁਣ ਦੂਰ ਦੁਰਾਡੇ ਨੇ, ਉਹ ਸਾਰੇ ਹੀ ਤਾਂ ਆ ਕੇ ਆਏ। ਉਹਨਾਂ ਨੂੰ ਪਤਾ ਲੱਗਾ ਕਿ ਵੀ ਜਿਹੜੇ ਨੇ ਅੰਕਲ ਆਏ ਨੇ, ਔਰ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਆਉਣ ਲੱਗਿਆ ਉਹਨਾਂ ਨੇ ਸ਼ੁੱਧ ਦੇਸੀ ਸ਼ੱਕਰ ਵੀ ਔਰ ਪੀਪੇ ਵਾਲੇ ਬਿਸਕੁਟ ਵੀ ਔਰ ਦੂਸਰੇ ਜਿਹੜਾ ਉਹ ਤੋਹਫੇ ਵੀ ਜਿਹੜੇ ਨੇ ਉਹ ਦਿੱਤੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੈਚਰਡੇ ਦਾ ਮੇਨ ਫੰਕਸ਼ਨ ਜਿਹੜਾ ਕਿ ਤਾਜ ਬੈਂਕੁਏਟ ਹੋਟਲ, ਤਾਜ ਬੈਂਕੁਏਟ ਹਾਲ ਮਿਸੀਸਾਗਾ ਦੇ ਵਿੱਚ ਰੱਖਿਆ ਹੋਇਆ ਸੀ। ਇਸ ਦੀ ਕਵਰੇਜ ਆਲਰੇਡੀ ਸਾਡੇ ਦਰਸ਼ਕਾਂ ਨੇ ਦੇਖੀ ਹੈ, ਕਿਉਂਕਿ ਇਹਦੇ 'ਚ ਆਲਮੋਸਟ ਸਾਰੀਆਂ ਹੀ ਇਸ ਟੋਰਾਂਟੋ ਮੈਟਰੋਪੋਲੀਟਨ ਏਰੀਏ ਦੀਆਂ, ਜਾਂ ਇਹ ਕਿਹਾ ਜਾਏ ਓਨਟਾਰੀਓ ਦੀਆਂ ਨੁਮਾਇੰਦਾ ਗੁਰਦੁਆਰਾ ਕਮੇਟੀਆਂ, ਪੰਥਕ ਜਥੇਬੰਦੀਆਂ ਔਰ ਸਾਡੇ ਕਸ਼ਮੀਰੀ ਭੈਣ ਭਰਾ, ਔਰ ਖ਼ਾਸ ਤੌਰ 'ਤੇ ਸਾਡੇ ਬਹੁਤ ਹੀ ਪਿਆਰੇ ਜਵਾਰ ਸ਼ਾਹ, ਜਿਨ੍ਹਾਂ ਦੀ ਲਿਖਤ ਦਾ ਵੀ ਅਸੀਂ ਜ਼ਿਕਰ ਕਰਾਂਗੇ ਅਗਲੇ ਸੈਗਮੈਂਟ। ਔਰ ਇਸ ਤੋਂ ਇਲਾਵਾ ਬੀਬੀ ਆਰਫਾ ਜਿਹੜੇ ਕਿ ਇੱਕ ਬੜਾ ਸਫਲ ਰੇਡੀਓ ਪ੍ਰੋਗਰਾਮ ਚਲਾਉਂਦੇ ਨੇ, ਉਹਨਾਂ ਨੇ ਵੀ ਆਪਣਾ ਪੂਰਾ ਕਰੂ ਭੇਜਿਆ ਹੋਇਆ ਸੀ ਇਸ ਨੂੰ ਕਵਰ ਕਰਨ ਦੇ ਲਈ। ਔਰ ਦੂਰ ਦਰਾਡਿਓਂ ਯੰਗਸਟਰਸ ਜਿਹੜੇ ਨੇ ਉਹਨਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ। ਇਹ 11 ਤੋਂ 2 ਵਜੇ ਤੱਕ ਜਿਹੜਾ ਫੰਕਸ਼ਨ ਚੱਲਿਆ।
ਔਰ ਇਸ ਦੇ ਲਈ ਜਿਹੜਾ ਐਫਰਟ ਹੈ ਉਸ ਦੇ ਲਈ ਮੈਂ ਖਾਸ ਤੌਰ ਤੇ ਵੀਰ ਸੁਖਦੇਵ ਸਿੰਘ ਗਿੱਲ ਜੀ ਜਿਹੜੇ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਪਿਛਲੇ 26 ਸਾਲ ਤੋਂ ਰਨ ਕਰ ਰਹੇ ਨੇ ਔਰ 26 ਸਾਲ ਤੋਂ ਹੀ ਅਸੀਂ ਵੀ ਉਹਨਾਂ ਦੇ ਨਾਲ ਟੈਗ ਹੋਏ ਹਾਂ। ਹਾਲਾਂ ਉਹਨਾਂ ਨੇ ਜਦੋਂ ਵੀ ਜਿੱਥੇ ਵੀ ਇੰਟਰੋਡਿਊਸ ਕੀਤਾ ਕਰਵਾਇਆ ਮਾਣ ਨਾਲ ਕਿਹਾ ਕਿ ਡਾਕਟਰ ਸਾਹਿਬ ਦੀ ਆਵਾਜ਼ 26 ਸਾਲ ਤੋਂ ਅੱਜ ਦੀ ਆਵਾਜ਼ ਦੇ ਸਰੋਤੇ ਸੁਣ ਰਹੇ ਨੇ। ਮੈਂ ਸਮਝਦਾ ਵੀ ਇਹ ਉਹਨਾਂ ਦੀ ਹਿੰਮਤ ਔਰ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਸਾਡੇ ਵੀਰ ਸੁਖਦੇਵ ਸਿੰਘ ਗਿੱਲ, ਅਵਤਾਰ ਸਿੰਘ ਪੂਨੀਆ, ਸਰ ਰਣਜੀਤ ਸਿੰਘ ਮਾਨ, ਭੁਪਿੰਦਰ ਸਿੰਘ ਢਿੱਲੋਂ, ਜਸਦੀਪ ਸਿੰਘ ਹੰਸਰਾ, ਕਿਉਂਕਿ ਹੰਸਰਾ ਸਾਹਿਬ ਕਿਸੇ ਵੇਲੇ ਸੁਖਵਿੰਦਰ ਸਿੰਘ ਹੰਸਰਾ ਨੇ ਪਿਛਲੇ ਸਾਲ ਜਿਹੜਾ TV 84 ਦਾ ਇੱਕ ਫੰਡ ਰੇਜ਼ਿੰਗ ਜਿਹਨੇ ਸਾਨੂੰ ਔਖੇ ਤੋਂ ਸੌਖ ਵੱਲ ਤੋਰਿਆ ਸੀ ਕੀਤਾ ਸੀ, ਉਹ ਚੜਾਈ ਕਰ ਚੁੱਕੇ ਨੇ ਤੇ ਉਹਨਾਂ ਦੇ ਦੋਨੋਂ ਹੀ ਬੇਟੇ ਜਿਹੜੇ ਨੇ ਉਹ ਬੜੀ ਤਨਦੇਹੀ ਦੇ ਨਾਲ ਪੰਥਕ ਸੇਵਾ ਦੇ ਵਿੱਚ ਨੇ ਉਹ ਵੀ। ਔਰ ਵੀਰ ਬਲਕਰਨ ਸਿੰਘ ਇਹ ਯੰਗਰ ਡੇਜ਼ ਤੋਂ ਜਿਹੜੇ ਨੇ ਜਦੋਂ ਅਸੀਂ 1990-91 ਤੋਂ ਸ਼ੁਰੂ ਕੀਤਾ ਉਦੋਂ ਤੋਂ ਸਾਥੀ ਸਹਿਯੋਗੀ ਨੇ, ਹੁਣ ਸਫਲ ਕਾਰੋਬਾਰੀ ਵੀ ਨੇ, ਗੁਰਦੁਆਰਾ ਸਾਹਿਬ ਦੇ ਇੱਕ ਸੈਕਟਰੀ ਵੀ ਨੇ ਔਰ ਕਾਮਯਾਬੀ ਦੇ ਨਾਲ ਇਹ ਸਾਰੇ ਪਾਠ ਨੂੰ ਕਰਦੇ ਨੇ। ਔਰ ਇਹ ਜਿਹੜਾ ਸੈਚਰਡੇ ਦਾ ਫੰਕਸ਼ਨ ਸੀ ਇਹ ਬੜਾ ਇੱਕ ਸਫਲ ਔਰ ਇਹ ਬਿਗਨਿੰਗ ਸੀ ਪਬਲਿਕ ਗੈਦਰਿੰਗ ਦੀ। ਔਰ ਉਸੇ ਸ਼ਾਮ ਹੀ ਜਦੋਂ ਅਸੀਂ ਜਿਹੜਾ ਗੁਰਦੁਆਰਾ ਮੈਂ ਓਵਰਲੈਪ ਨਾ ਕਰਦੇ ਹਾਂ, ਸ਼ਾਮ ਦਾ ਫੰਕਸ਼ਨ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਇਸ ਗੁਰਦੁਆਰਾ ਸਾਹਿਬ ਦੇ ਵਿੱਚ, ਹਾਲਾਂ ਅਸੀਂ ਥੋੜਾ ਲੇਟ ਹੋਏ, ਟ੍ਰੈਫਿਕ ਵੀ ਟੋਰਾਂਟੋ ਦਾ ਹੁਣ ਸੜਕਾਂ ਭਾਵੇਂ ਚੌੜੀਆਂ ਹੋਈਆਂ ਨੇ ਪਰ ਫਿਰ ਵੀ ਟ੍ਰੈਫਿਕ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਮੈਨੂੰ ਜਦੋਂ ਪਹਿਲੀ ਮਿਲਣੀ ਵੇਲੇ ਔਰ ਅੱਜ ਦੀ ਆਵਾਜ਼ ਸਟੂਡੀਓ 'ਚ ਵੀ ਬੁੱਧਵਾਰ ਫਿਰ ਲਾਈਵ ਅਸੀਂ ਆਪਣੇ ਰੂਬਰੂ ਹੋਏ ਸਰੋਤਿਆਂ ਦੇ ਰੇਡੀਓ ਰਾਹੀਂ ਔਰ ਇਹ ਮੈਨੂੰ ਪੁੱਛਿਆ ਉਹਨਾਂ ਨੇ ਕਿ ਜੇ ਤੁਸੀਂ ਇੰਨੇ ਵਰਿਆਂ ਬਾਅਦ ਆਲਮੋਸਟ 19 ਸਾਲ ਬਾਅਦ ਆਏ ਹੋ ਕਿਵੇਂ ਮਹਿਸੂਸ ਕੀਤਾ। ਮੈਂ ਕਿਹਾ ਜੋ ਹੀ ਮੈਂ ਟੋਰਾਂਟੋ ਦੇ ਵਿੱਚ ਦਾਖਲ ਹੋਇਆ ਕੈਨੇਡਾ 'ਚ ਮੇਰੇ ਮਨ 'ਚ ਬਾਬਾ ਫਰੀਦ ਜੀ ਦਾ ਇਹ ਸ਼ਲੋਕ ਆਇਆ, ਫਰੀਦਾ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਏ। ਕਿ ਬਹੁਤ ਵਾਰ ਅਸੀਂ ਇਹ ਰਿਅਲਾਈਜ਼ ਨਹੀਂ, ਵਕਤ ਤਾਂ ਬੀਤਦਾ ਜਾਂਦਾ ਹੈ, ਰਹੀ ਵਾਸਤੇ ਕੱਤ ਸਮੇਂ ਨੇ ਇੱਕ ਨਾ ਮੰਨੀ, ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਨਹੀਂ, ਸਮਾਂ ਚੱਲਦਾ ਜਾਂਦਾ ਹੈ। ਔਰ ਬਹੁਤ ਵਾਰ ਅਸੀਂ ਜਦੋਂ ਮੈਂ ਦੇਖ ਰਿਹਾ ਸੀ ਕਿ 19 ਸਾਲਾਂ 'ਚ ਮੈਂ ਕੀ ਮਹਿਸੂਸ ਕੀਤਾ ਹੈ ਕੀ ਨਹੀਂ, ਇਵੇਂ ਹੀ ਲੱਗਦਾ ਹੈ ਕਿ ਜਿਵੇਂ ਉਵੇਂ ਉਹੀ ਰਾਹ ਨੇ ਉਹੀ ਸੜਕਾਂ ਨੇ, ਪਰ ਜਿਵੇਂ ਬਾਬਾ ਫਰੀਦ ਨੇ ਯਾਦ ਦਹਾਨੀ ਕਰਾਈ ਕਿ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਏ, ਕਿੰਨੇ ਬਹਿ ਕੇ ਚਲੇ ਗਏ। ਜੇ ਫਿਰ ਵੀ ਇਹ ਫੋਕਾ ਮਾਣ ਹੋਏ ਕਿ ਮੇਰਾ ਘਰ, ਮੇਰੀ ਕੋਠੀ, ਮੇਰੀ ਦੁਨੀਆ ਔਰ ਮੇਰੇ ਨਾਲ ਹੀ ਜਿਹੜਾ ਉਹ ਸਭ ਚੱਲਦਾ ਹੈ, ਇਸ ਤੋਂ ਵੱਡਾ ਕੋਈ ਭੁਲੇਖਾ ਨਹੀਂ ਹੋਏਗਾ। ਸੋ ਇਹ ਸਾਡੇ ਲਈ ਜਿਹੜਾ ਹੈ ਇੱਕ ਉਸ ਜਿੱਥੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲਾ ਸੀ, ਉੱਥੇ ਇਹ ਵੀ ਸੀ ਕਿ ਕਿੰਨੇ ਨੋਨ ਚਿਹਰੇ ਜਿਹੜੇ ਸਾਡੇ ਨਾਲ ਸਨ ਉਹ ਤੁਰ ਗਏ। ਔਰ ਜਦੋਂ ਅਸੀਂ ਇਹ ਗੁਰਬਾਣੀ ਦਾ ਸ਼ਬਦ ਵੀ ਪੜ੍ਹਦੇ ਹਾਂ, ਸਾਹਿਬ ਸੰਭਾਲੇ ਪੰਧ ਨਿਹਾਲੇ ਅਸਾਂ ਵੀ ਉੱਥੇ ਜਾਣਾ, ਕਿ ਅਲਟੀਮੇਟਲੀ ਇਹ ਸਾਡਾ ਸਭ ਦਾ ਸਫ਼ਰ ਹੈ। ਫਿਰ ਜਿੰਨੀ ਦੇਰ ਰੱਬ ਨੇ ਜ਼ਿੰਦਗੀ ਦਿੱਤੀ ਹੈ ਇਸ ਦੇ ਵਿੱਚ ਕਿਉਂ ਨਫ਼ਰਤ ਹੋਏ, ਇਸ ਦੇ ਵਿੱਚ ਕਿਉਂ ਈਰਖਾ ਹੋਏ, ਕਿਉਂ ਵਿਤ ਹੋਏ। ਇਹ ਹਰ ਪਲ ਸਾਡੇ ਲਈ ਮੁਹੱਬਤਾਂ ਦਾ ਪਲ ਹੋਏ, ਹਰ ਪਲ ਕਿਸੇ ਦੇ ਲਈ ਕੁਝ ਕਰ ਸਕਣ ਦੀ ਚਾਹਨਾ ਹੋਏ, ਕਿਸੇ ਰੋਂਦੇ ਦੇ ਅਸੀਂ ਅਥਰੂ ਪੂੰਝ ਸਕੀਏ। ਔਰ ਇਹ ਮੈਂ ਬੜੀ ਸ਼ਿੱਦਤ ਦੇ ਨਾਲ, ਕਿਉਂਕਿ ਕਈ ਵਾਰ ਤੁਸੀਂ ਇੱਕ ਰੂਟੀਨ 'ਚ ਫਸੇ ਉਹੀ ਦੇਖ ਕੇ ਉੱਥੇ ਕੀ ਹੁੰਦੇ ਹੋ, ਇਹ ਸਾਰੀ ਬ੍ਰੇਕ ਨੇ ਇੱਕ ਨਵੀਂ એનર્ਜੀ ਵੀ ਦਿੱਤੀ ਔਰ ਇੱਕ ਨਵੀਂ ਰਿਅਲਾਈਜੇਸ਼ਨ ਵੀ ਕਿ ਸਭ ਜਿਹੜਾ ਸਭ ਚਾਲੇ ਹੈ ਹਮ ਵੀ ਚੱਲਣਾ, ਜੋ ਦਿਸੈ ਸੋ ਕਾਲਿਆ ਖੜਨਾ, ਸਭ ਤੁਰੇ ਜਾਂਦੇ ਨੇ। ਔਰ ਸ਼ਾਮ ਦਾ ਜਿਹੜਾ ਪ੍ਰੋਗਰਾਮ ਸੀ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਦੇ ਵਿੱਚ ਸੀ, ਬਹੁਤ ਸੰਗਤ ਇੰਤਜ਼ਾਰ ਕਰ ਰਹੀ ਸੀ ਔਰ ਉਹਨਾਂ ਨੇ ਵੀ ਸਾਰੀਆਂ ਜਥੇਬੰਦੀਆਂ ਗੁਰਦੁਆਰਿਆਂ ਨਾਲ ਸੰਬੰਧਿਤ ਉਹਨਾਂ ਨੇ ਉੱਥੇ ਵੀ ਆਨਰ ਕੀਤਾ। ਇੱਕ ਸਪੈਸ਼ਲ ਚਾਂਦੀ ਦਾ ਸਿੱਕਾ ਜਿਹਨੂੰ ਭਾਈ ਗੁਰਦੇਵ ਸਿੰਘ ਕਹਿ ਰਹੇ ਸੀ, ਇਹ ਸੋਲਿਡ ਕੰਮ ਹੈ, ਉਹਨਾਂ ਨੇ ਦਿੱਤਾ। ਫਿਰ ਅਸੀਂ 28 ਅਗਸਤ ਨੂੰ ਐਤਵਾਰ ਦਾ ਦੀਵਾਨ ਸੀ ਔਰ ਪਹਿਲਾ ਦੀਵਾਨ ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ। ਔਰ ਇਹ ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਇਸ ਦੇ ਵਿੱਚ ਬਣਾਉਣ 'ਚ ਇੱਥੇ ਹੋਰ ਬਹੁਤ ਸਾਰਿਆਂ ਦਾ ਰੋਲ ਹੈ। ਸਰ ਬਲਕਾਰ ਸਿੰਘ, ਇਹ ਜੇ ਇੰਟਰਨੈਸ਼ਨਲੀ ਹਿਊਮਨ ਰਾਈਟਸ ਦੀ ਗੱਲ ਸ਼ੁਰੂ ਦੇ ਦਿਨਾਂ ਦੇ ਵਿੱਚ ਕਿਤੇ ਪਹੁੰਚੀ, ਕਿਉਂਕਿ ਇਹਨਾਂ ਨੂੰ ਇਹ ਪੰਜਾਬ ਵਿਜ਼ਿਟ ਕਰ ਰਹੇ ਸੀ, ਚੁੱਕ ਕੇ ਮਾਲ ਮੰਡੀ ਅੰਮ੍ਰਿਤਸਰ ਦੇ ਵਿੱਚ ਟਾਰਚਰ ਕੀਤਾ ਗਿਆ ਸੀ, ਕੈਨੇਡੀਅਨ ਸਿਟੀਜ਼ਨ ਸਨ ਔਰ ਉਸ ਪੀਰੀਅਡ 'ਚ ਫਿਰ ਕੈਨੇਡਾ ਗੌਰਮੈਂਟ ਇਨਵੋਲਵ ਹੋਈ। ਇਹ ਬੜਾ ਵੱਡਾ ਇੰਟਰਨੈਸ਼ਨਲ ਇਸ਼ੂ ਬਣਿਆ ਜਨੀਵਾ ਦੇ ਵਿੱਚ, ਜਿਹੜਾ ਹਿਊਮਨ ਰਾਈਟਸ
ਕਮਿਸ਼ਨ ਸੀ ਉਸ ਵੇਲੇ, ਹੁਣ ਕੌਂਸਲ ਕਹਿੰਦੇ ਨੇ, ਉਹਦੇ ਸਾਹਮਣੇ ਵੀ ਇਹਨਾਂ ਦੀ ਬਾਅਦ ਚ ਰਿਲੀਜ਼ ਕਰਨਾ ਪਿਆ ਇੰਡੀਅਨ ਗਵਰਨਮੈਂਟ ਨੂੰ। ਉਹਨਾਂ ਨੇ ਟੈਸਟੀਫਾਈ ਕੀਤਾ ਔਰ ਇਹਨਾਂ ਨੂੰ ਭਾਊ ਜੀ ਕਰਕੇ ਕਹਿੰਦੇ ਨੇ, ਔਰ ਇਹ ਥਰੂ ਆਊਟ ਦਾ ਪੀਰੀਅਡ ਇਹਨਾਂ ਨੇ ਝੰਡਾ ਚੁੱਕੀ ਰੱਖਿਆ। ਸਾਡੇ ਨਾਲ ਬਹੁਤ ਪਿਆਰ ਕਰਦੇ ਨੇ। ਜਦੋਂ ਵੀ ਕਦੇ ਫੋਨ ਤੇ ਗੱਲ ਹੋਣੀ, ਉਹਨਾਂ ਨੇ ਕਹਿਣਾ ਡਾਕਟਰ ਸਾਹਿਬ ਕਦੇ ਇਸ ਜ਼ਿੰਦਗੀ 'ਚ ਮਿਲ ਵੀ ਸਕਾਂਗੇ, ਵੀ ਮੈਂ ਇਧਰੋਂ ਕ੍ਰਾਸ ਨਹੀਂ ਕਰ ਸਕਦਾ, ਤੁਸੀਂ ਉਧਰੋਂ ਨਹੀਂ ਆ ਸਕਦੇ, ਪਰ ਇਹ ਇੱਕ ਸਾਡੇ ਲਈ। ਔਰ ਉਹਨਾਂ ਦਾ ਬਹੁਤ ਚੰਗਾ ਹੈ ਗੁਰਦੁਆਰਾ ਸਾਹਿਬ, ਜਿੱਥੇ ਇੱਕ ਬਹੁਤ ਵਧੀਆ ਨਾਲ ਲਾਇਬ੍ਰੇਰੀ ਹੈ ਔਰ ਪੂਰਾ ਗੁਰਮਤ ਮੁਤਾਬਕ ਉਹ ਫੰਕਸ਼ਨ ਕਰਦੇ ਨੇ। ਔਰ ਇਹ ਐਤਵਾਰ ਦਾ ਜਿਹੜਾ ਦੁਪਹਿਰ ਦਾ ਦੀਵਾਨ ਸੀ, ਉੱਥੇ ਸਾਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ। ਔਰ ਇਹ ਕੁਝ ਸਪੀਚਸ ਆਲਰੇਡੀ ਸਾਡੇ ਦਰਸ਼ਕਾਂ ਨੇ ਦੇਖੀਆਂ ਨੇ, ਬਾਕੀ ਜਿਹੜੀਆਂ ਨੇ ਇਹਨਾਂ 7 ਪ੍ਰੋਗਰਾਮਾਂ ਦੀਆਂ ਜਿਹੜੀਆਂ ਰਹਿੰਦੀਆਂ ਨੇ ਆਉਣ ਵਾਲੇ ਦਿਨਾਂ 'ਚ ਵੀ ਦੇਖਿਆ ਜਾਏਗਾ। ਉੱਥੋਂ ਅਸੀਂ ਜਿਹੜਾ ਫਿਰ ਗੁਰਦੁਆਰਾ ਡਿਕਸੀ, ਇਹ ਓਨਟਾਰੀਓ ਖਾਲਸਾ ਦਰਬਾਰ, ਇਹ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ, ਔਰ ਮੇਰੀ ਉਹਦੇ ਨਾਲ ਵੀ ਯਾਦਾਂ ਬਵਾਸਤਾ ਨੇ, ਕਿਉਂਕਿ ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿੱਥੇ 1995 ਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ ਇਨਵਾਈਟ ਕੀਤਾ ਹੋਇਆ ਸੀ ਅਣਖੀਲਾ ਪੰਜਾਬ ਵੱਲੋਂ, ਮੈਨੂੰ ਵੀ ਇਨਵਾਈਟ ਕੀਤਾ ਗਿਆ ਸੀ ਉਸ ਫੰਕਸ਼ਨ ਤੇ। ਔਰ ਜਿਹੜੀ ਉਹਨਾਂ ਦੀ ਸਪੀਚ ਗਲੋਬਲ ਹੈ। ਔਰ ਅੱਜ ਅਸੀਂ 5 ਸਤੰਬਰ ਨੂੰ ਗੱਲ ਕਰ ਰਹੇ, ਕੱਲ 6 ਸਤੰਬਰ ਸਰ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਵੀ ਹੈ, ਕਿਉਂਕਿ ਕੈਨੇਡਾ ਤੇ ਜਾਣ ਤੋਂ ਬਾਅਦ ਔਰ ਇਸ ਦੀਵਾਨ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਅਣਪਛਾਤੀਆਂ ਲਾਸ਼ਾਂ ਦੀ ਬਾਤ ਸਾਹਮਣੇ ਲਿਆਂਦੀ ਸੀ। ਉਸ ਤੋਂ ਪਹਿਲਾਂ ਪਾਰਲੀਮੈਂਟ 'ਚ ਵੀ ਦੱਸ ਚੁੱਕੇ ਸੀ, ਔਰ ਉਹਨਾਂ ਨੇ ਕਿਹਾ ਸੀ ਕਿ ਭਾਈ ਮੈਨੂੰ ਇਹ ਧਮਕੀ ਦਿੱਤੀ ਹੈ ਕਿ ਤੂੰ 25,000 ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ, ਜੇ 25,000 ਇੱਕ ਵੀ ਹੋ ਗਿਆ ਤਾਂ ਕੀ ਫਰਕ ਪੈ ਜਾਏਗਾ। ਸੋ ਮੈਂ ਜਿੱਥੇ ਆਪਣਾ ਬਰੀਫ ਐਡਰੈਸ ਕੀਤਾ ਡਿਕਸੀ ਗੁਰਦੁਆਰਾ ਸਾਹਿਬ, ਉਸ ਯਾਦ ਨੂੰ ਹੀ ਮੈਂ ਆਪਣੇ ਸਾਹਮਣੇ ਲਿਆਂਦਾ। ਔਰ ਕਿਉਂਕਿ ਬਹੁਤ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਸਟੂਡੈਂਟ, ਜਿਨ੍ਹਾਂ 'ਚੋਂ ਬਹੁਤੇ ਪੰਜਾਬ ਦੇ ਨੇ, ਸਿੱਖ ਮੁੰਡੇ ਕੁੜੀਆਂ ਨੇ, ਇਸ ਦੀਵਾਨ ਹਾਲ 'ਚ ਵੀ ਬੈਠੇ ਸੀ, ਉਹਨਾਂ ਨੂੰ ਮੁਖਾਤਬ ਹੋ ਕੇ ਮੈਂ ਜਿਹੜੀ ਹਕੀਕਤ ਹੈ ਉਹ ਬਿਆਨੀ, ਔਰ ਗੁਰਦੁਆਰਾ ਕਮੇਟੀ ਔਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਕਿ ਭਾਈ ਅਲਟੀਮੇਟਲੀ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ ਹੈ। ਸੋ ਇਹ 28 ਅਗਸਤ ਦੀ ਸਾਡੀ ਕਾਰਵਾਈ ਸੀ। 28 ਅਗਸਤ ਡਿਕਸੀ ਗੁਰਦੁਆਰਾ ਸਾਹਿਬ ਤੋਂ ਬਾਅਦ ਫਿਰ ਅਸੀਂ ਡਰਾਈਵ ਕਰਕੇ ਜਿਹੜਾ ਹੈ ਉਹ ਮੌਂਟਰੀਆਲ ਕਿਊਬੈਕ ਵੱਲ ਤੁਰੇ। ਉੱਥੋਂ ਆਲਮੋਸਟ 6 ਘੰਟੇ ਦੀ ਡਰਾਈਵ ਹੈ, ਔਰ ਤੁਰਦੇ ਤੁਰਦੇ ਸ਼ਾਮ ਦੇ 7-8 ਵੱਜ ਗਏ, ਔਰ ਸਵੇਰ ਦੇ 2:30-3 ਵਜੇ ਪਹੁੰਚੇ ਮਨਵੀਰ ਸਿੰਘ ਹੋਰਾਂ ਦੇ ਗ੍ਰਹਿ। ਔਰ ਭਾਈ ਮਨਵੀਰ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾ, 2 ਪਿਆਰੇ ਬੱਚੇ, 2:30-3 ਵਜੇ ਤੱਕ ਉਹ ਜਾਗ ਰਹੇ ਸੀ। ਔਰ ਜਿਹੜਾ ਇੱਕ ਸਰਪ੍ਰਾਈਜ਼ ਵੀ ਸੀ, ਔਰ ਪੁਰਾਣੀਆਂ ਧਰਤੀ ਦੀਆਂ ਯਾਦਾਂ ਨੂੰ ਵੀ ਕੀਤਾ। ਜਿਉਂ ਹੀ ਸਾਡੀ ਗੱਡੀ ਉਹਨਾਂ ਦੇ ਘਰ ਦੇ ਮੂਹਰੇ ਰੁਕੀ, ਦਰਵਾਜ਼ਾ ਖੁੱਲ੍ਹਿਆ ਤੇ ਉਹਨਾਂ ਦੀ ਸਿੰਘਣੀ ਸਾਹਿਬਾਂ ਜਿਹੜੇ ਨੇ ਉਹ ਹੱਥ ਦੇ ਵਿੱਚ ਤੇਲ ਫੜ ਕੇ ਜਿਹੜਾ ਉਹਨਾਂ ਨੇ ਤੇਲ ਚੁਆਇਆ ਤੇ ਅੰਦਰ ਅਸੀਂ ਐਂਟਰ ਕੀਤਾ। ਔਰ ਇੱਕ ਕੇਕ ਵੈਲਕਮਿੰਗ ਜਿਹੜਾ ਉਹ ਸਵੇਰ ਦੇ 2:30 ਵਜੇ ਕੱਟ ਗਿਆ। ਔਰ ਇਹ ਉਹਨਾਂ ਦੇ ਪਿਆਰ ਦਾ ਇਜ਼ਹਾਰ ਸੀ। ਅਗਲੇ 2 ਦਿਨ ਅਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ, ਔਰ ਜਿਸ ਕਦਰ ਉਹਨਾਂ ਨੇ ਪਿਆਰ ਦਿੱਤਾ, ਉਹਨਾਂ ਦੇ ਦੋਨੋਂ ਹੀ ਜਿਹੜੇ ਬੱਚੇ ਨੇ ਬਹੁਤ ਪਿਆਰੇ ਨੇ, ਪ੍ਰੋਮਿਸਿੰਗ ਨੇ। ਮਨਵੀਰ ਸਿੰਘ ਬਹੁਤ ਡੈਡੀਕੇਟਡ ਨੇ, ਔਰ ਭੈਣ ਜੀ ਉਹਨਾਂ ਤੋਂ ਵੀ ਜ਼ਿਆਦਾ ਮੈਂ ਬਹੁਤ ਵਾਰ ਮਹਿਸੂਸ ਕਰਦਾ, ਜੇ ਜੀਵਨ ਸਾਥੀ ਤੁਹਾਡੇ ਨਾਲ ਨਾ ਹੋਏ ਤਾਂ ਤੁਸੀਂ ਕੁਝ ਅਚੀਵ ਨਹੀਂ ਕਰ ਸਕਦੇ। ਜਿੰਨੀ ਪਲੇਜ਼ੈਂਟਨੈਸ, ਜਿੰਨੀ ਸੇਵਾ ਭਾਵਨਾ ਔਰ ਸਿੱਖੀ ਭਾਵਨਾ, ਇਹੀ ਅਲਟੀਮੇਟਲੀ ਹੋਰ ਆਈਡੀਅਲ ਗ੍ਰਸਤ ਕੀ ਹੁੰਦਾ ਹੈ। ਸੋ ਸਾਡੇ ਨਾਲ ਜਿੱਥੇ ਭਾਈ ਗੁਰਦੇਵ ਸਿੰਘ ਸਨ, ਕੈਮਰਾਮੈਨ ਵੀ TV 84 ਲਈ, ਜਿਹੜੇ ਇਹਨਾਂ ਸਾਰੀਆਂ ਇਵੈਂਟਸ ਨੂੰ ਕਵਰ ਕਰ ਰਹੇ ਸੀ। ਸੋ ਸਾਰਿਆਂ ਨੂੰ ਹੀ ਹਰ ਥਾਂ ਜਿੱਥੇ ਵੈਲਕਮ ਹੋਇਆ। ਇਹ ਸਾਡਾ ਮੌਂਟਰੀਆਲ ਦੇ ਵਿੱਚ ਪਹਿਲਾ ਜਿਹੜਾ ਮਾਰਨਿੰਗ ਸੀ, ਰਾਤ ਕਾਹਦੀ ਸੀ। ਔਰ ਅਗਲੇ ਦਿਨ ਕਿਉਂਕਿ 29 ਅਗਸਤ ਮੰਡੇ ਵੀਰ ਮਨਵੀਰ ਸਿੰਘ ਹੋਰਾਂ ਨੇ ਸ਼ਾਮ ਨੂੰ ਪ੍ਰੋਮੈਂਡਰ ਹਡਸਨ ਪਲਾਜ਼ਾ ਦੇ ਵਿੱਚ ਇੱਕ ਪਬਲਿਕ ਫੰਕਸ਼ਨ ਰੱਖਿਆ ਹੋਇਆ ਸੀ, ਜਿਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਉਸ ਦੀ ਥੋੜੀ ਕਵਰੇਜ ਆਉਣ ਦੇ ਵਿੱਚ ਦਿੱਕਤ ਹੋਈ ਹੈ, ਕਿਉਂਕਿ ਜਿਹੜੇ ਸਾਡੇ ਉੱਥੇ ਕੈਮਰਾਮੈਨ ਨੇ ਉਹਨਾਂ ਨੇ ਵੱਡੀਆਂ ਫਾਈਲਾਂ ਬਣਾਈਆਂ, ਉਹ ਟ੍ਰਾਂਸਫਰ ਨਹੀਂ ਹੋ ਰਹੀਆਂ। ਪਰ ਜਿਉਂ ਹੀ ਸਾਨੂੰ ਉਸ ਦੀ ਜਿਹੜੀ ਹੈ ਹਾਰਡ ਡਿਸਕ ਮਿਲਦੀ ਹੈ, ਇਹਨਾਂ ਸਾਰੇ ਪ੍ਰੋਗਰਾਮਾਂ ਨੂੰ ਵੀ ਅਸੀਂ ਡੀਟੇਲ 'ਚ ਆਪਣੇ ਦਰਸ਼ਕਾਂ ਤੱਕ ਰੱਖਾਂਗੇ। ਪਰ ਉਸੇ ਦੁਪਹਿਰ ਵੀਰ ਪ੍ਰਭ ਸਰਵਨ ਸਿੰਘ, ਇਹ ਸਾਡੇ ਉਹ ਨੌਜਵਾਨ, ਜਦੋਂ ਅਸੀਂ ਇੱਕ ਸਟੇਜ ਤੇ ਉਦਮ ਰੇਡੀਓ ਪ੍ਰੋਗਰਾਮ ਮੌਂਟਰੀਆਲ ਤੋਂ ਇਹਨਾਂ ਨੇ ਸ਼ੁਰੂ ਕੀਤਾ ਸੀ, ਜਿਹਨੂੰ ਬਾਅਦ ਮਨਵੀਰ ਸਿੰਘ ਵੀ ਚਲਾਉਂਦੇ ਰਹੇ। ਬੜੀ ਪੰਥਕ ਭਾਵਨਾ ਵਾਲੇ ਨੇ, ਜਜ਼ਬਾਤੀ ਸਿੰਘ ਨੇ। ਸੋ ਉਹਨਾਂ ਨੇ ਆਪਣੇ ਗ੍ਰਹਿ ਇਨਵਾਈਟ ਕੀਤਾ, ਔਰ 15-20 ਦੇ ਕਰੀਬ ਹੋਰ ਸਿੰਘ ਵੀ, ਜਿਨ੍ਹਾਂ ਨੂੰ ਮਿਲ ਕੇ 30 ਸਾਲ ਪੁਰਾਣੀਆਂ ਯਾਦਾਂ ਕਿ ਕਿਵੇਂ ਉਹ ਸਾਰੇ ਜਿਹੜੇ ਯੰਗ
ਨਵੇਂ ਨਵੇਂ ਰਿਫਿਊਜੀ ਆਏ ਸੀ, ਕਾਲੀਆਂ ਦਾੜੀਆਂ। ਮੈਂ ਬਾਅਦ ਚ ਆਪਣੇ ਵੀ ਦੇਖਿਆ, ਮੈਂ ਕਿਹਾ ਵੈਸੇ ਦਾੜੀ ਤਾਂ ਮੇਰੀ ਵੀ ਚਿੱਟੀ ਹੈ। ਮੈਂ ਕਿਹਾ ਯਾਰ ਇਹ ਜਵਾਨ ਹੁੰਦਾ ਸੀ, ਕੀ ਹੋ ਗਿਆ? ਤੇ ਉਹ ਵਾਪਸੀ ਕਹਿਣ ਡਾਕਟਰ ਸਾਹਿਬ ਤੁਹਾਨੂੰ ਦੇਖਿਆ ਹੋਇਆ ਕਾਲੀ ਦਾੜੀ 'ਚ ਦੇਖਿਆ ਹੋਇਆ। ਮੈਂ ਕਿਹਾ ਭਾਈ ਕਾਲੀਆਂ ਚਿੱਟੀ ਹੋਣੀ ਹੈ, ਹਰੀ ਤਾਂ ਨਹੀਂ ਹੋਣੀ। ਸੋ ਇਹ ਵੀ ਆਪਣੇ ਆਪ 'ਚ, ਔਰ ਉਹਨਾਂ ਨੇ ਵੀ ਉਹਨਾਂ ਦੇ ਜਿੰਨਾ ਪਿਆਰ ਦੇ ਨਾਲ ਉਹਨਾਂ ਨੇ ਪ੍ਰਸ਼ਾਦੇ ਤਿਆਰ ਕੀਤੇ। ਮਝੈਲਾਂ 'ਚ ਤਾਂ ਵੈਸੇ ਵੀ ਸੇਵਾ ਦਾ ਇੱਕ ਆਪਣਾ ਚਾਅ ਹੁੰਦਾ ਉਹਨਾਂ ਦੇ, ਮਾਤਾ ਜੀ ਵੀ, ਪਰਿਵਾਰ ਵੀ, ਔਰ ਉਹਨਾਂ ਨੇ ਬੜੀ ਭਾਵਨਾ ਦੇ ਨਾਲ ਔਰ ਦੀਪ ਸਿੱਧੂ ਦੇ ਨਾਂ ਨੂੰ ਸਮਰਪਿਤ ਕਿਤਾਬ ਵੀ ਪ੍ਰੈਜ਼ੈਂਟ ਕੀਤੀ। ਔਰ ਸ਼ਾਮ ਦਾ ਫੰਕਸ਼ਨ ਜਿਵੇਂ ਮੈਂ ਦੱਸਿਆ ਹੈ, ਜਿਨ੍ਹਾਂ ਨੂੰ ਵੀਰ ਮਨਵੀਰ ਸਿੰਘ ਹੋਰਾਂ ਨੇ ਬੜੀ ਅੰਥਕ ਮਿਹਨਤ ਦੇ ਨਾਲ, ਔਰ ਉਹਨਾਂ ਦੇ ਨਾਲ ਪਰਮਿੰਦਰ ਸਿੰਘ ਪੰਗਲੀਆ, ਉਹਨਾਂ ਦੇ ਸਾਥੀ, ਹੋਰ ਸਾਰੇ ਜਿਨ੍ਹਾਂ ਦਾ ਜਿਉਂ-ਜਿਉਂ ਪ੍ਰੋਗਰਾਮ ਚੱਲਦੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ ਹੈ। ਔਰ ਇਸ ਦੇ ਵਿੱਚ ਵੀ ਇਹ ਫੰਕਸ਼ਨ ਵੀ ਜਿਹੜਾ ਲਗਭਗ 2 ਘੰਟੇ ਚੱਲਿਆ, ਉਸ ਦੇ ਵਿੱਚ ਆਲਮੋਸਟ ਜਿੰਨੀਆਂ ਲੋਕਲ ਜਥੇਬੰਦੀਆਂ ਨੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਸੀ। ਔਰ ਹਰ ਇੱਕ ਨਹੀਂ, ਔਰ 7-8 ਤਾਂ ਇੰਨੀਆਂ ਸ਼ੀਲਡਸ ਦਾ ਉਹ ਮੈਂ ਅਮਰਵੀਰ ਸਿੰਘ ਨੂੰ ਕਿਹਾ ਵੀ ਤੂੰ ਹੁਣ ਆਪਣੇ ਬੈਗ 'ਚ ਲੈ ਕੇ ਚੱਲ ਡਿਟਰੋਇਟ ਤੋਂ ਜਦੋਂ ਚੱਲੇ। ਔਰ ਫਿਰ ਜਿਹੜਾ 30 ਅਗਸਤ ਨੂੰ ਅਗਲੇ ਦਿਨ ਅਸੀਂ 2 ਗੁਰਦੁਆਰਾ ਸਾਹਿਬਾਨ ਮੌਂਟਰੀਅਲ ਦੇ, ਇੱਕ ਜਿਹਦਾ ਨਾਂ ਐਗਜ਼ੈਕਟ ਮੈਨੂੰ ਨਹੀਂ ਯਾਦ ਹੈ, ਪਰ ਉਹ ਇੱਕ ਉੱਚੀ ਪਹਾੜੀ ਤੇ ਸੀ। ਔਰ ਜਦੋਂ ਤੇ ਅਸੀਂ ਗਏ ਤਾਂ ਮੈਂ ਕਿਹਾ ਇਹ ਤੇ ਸ਼ਿਮਲਾ ਡਲਹੌਜ਼ੀ ਦੀ ਯਾਦ ਦਹਾਨੀ ਕਰਵਾਉਂਦਾ। ਔਰ ਇੱਕਦਮ ਇੰਨੀ ਇਕਾਂਤ, ਇੰਨਾ ਸਕੂਨ। ਔਰ ਉਹਨਾਂ ਦੇ ਜਿਹੜੇ ਹੈੱਡ ਗ੍ਰੰਥੀ ਸਾਹਿਬ ਸਨ ਉਹ ਸੁਲਤਾਨਪੁਰ ਲੋਧੀ ਤੋਂ, ਔਰ ਉਹਨਾਂ ਨੇ ਆਨਰ ਕੀਤਾ, ਗੱਲਾਂ ਵੀ ਨਿੱਕੀਆਂ ਨਿੱਕੀਆਂ ਹੋਈਆਂ। ਔਰ ਮੈਂ ਉਹਨਾਂ ਨੂੰ ਦੱਸਿਆ ਕਿ ਭਾਈ ਮੇਰੀ ਵੀ ਕਿਵੇਂ ਸੁਲਤਾਨਪੁਰ ਲੋਧੀ ਦੇ ਨਾਲ ਉਹ ਧਰਤੀ ਬਾਬਾ ਗੁਰੂ ਨਾਨਕ ਸਾਹਿਬ ਦੀ, ਜਿੱਥੇ ਉਹਨਾਂ ਨੇ ਭਰ ਜਵਾਨੀ ਦੇ ਵਿੱਚ ਆਏ, ਉੱਥੇ ਹੀ ਉਹਨਾਂ ਦਾ ਆਨੰਦ ਕਾਰਜ ਹੋਇਆ। 2 ਬੱਚੇ ਉਹਨਾਂ ਦੇ, ਸ੍ਰੀ ਚੰਦ ਲਖਮੀ ਦਾਸ। ਮੈਂ ਕਿਹਾ ਮੈਂ ਤਾਂ ਸੁਲਤਾਨਪੁਰ ਲੋਧੀ ਦੀਆਂ ਗਲੀਆਂ 'ਚੋਂ ਉਹ ਅਹਿਸਾਸ ਢੂੰਡਦਾ ਰਹਿੰਦਾ ਸੀ ਕਿ ਭਾਈ ਇਸ ਧਰਤੀ ਨੂੰ ਗੁਰੂ ਨਾਨਕ ਦੀ ਚਰਨ ਛੋਹ ਹੈ, ਤੁਸੀਂ ਉਸ ਧਰਤੀ ਨਾਲ ਜੁੜੇ ਹੋਏ। ਔਰ ਜਿਹੜੀ ਚੰਗੀ ਗੱਲ ਸੀ, ਉਹਨਾਂ ਨੇ ਕਿਹਾ ਜੀ ਅਸੀਂ 6 ਭਰਾ ਹੈ, ਮੈਂ ਹਿੰਦੂ ਪਰਿਵਾਰ ਨਾਲ ਸੰਬੰਧਿਤ ਹੈ, ਮੇਰੇ ਬਾਕੀ ਭਰਾ ਸਾਰੇ ਹਿੰਦੂ ਨੇ, ਮੈਂ ਸਿੱਖੀ 'ਚ ਆਇਆ। ਔਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਆਪਣੀ ਕੁਰਬਤ ਔਰ ਉਸ ਦਾ ਜ਼ਿਕਰ ਵੀ ਕੀਤਾ। ਔਰ ਉਹ ਉੱਥੇ ਸਾਡੇ ਵੀਰ ਅੰਮ੍ਰਿਤ ਸਿੰਘ, ਉਹਨਾਂ ਨੇ ਪਿਛਲੇ ਦਿਨਾਂ 'ਚ ਜਿਹੜਾ ਜਵਾਨੀ ਦਾ ਬੱਚਿਆਂ ਦੇ ਕੈਂਪ ਵੀ ਲਾਇਆ, ਔਰ ਉਹਨਾਂ ਨੂੰ ਮੈਂ ਇਕਰਾਰ ਵੀ, ਔਰ ਉਹ ਇੰਨਾ ਸਕੂਨ ਵਾਲੀ ਥਾਂ ਸੀ। ਮੈਂ ਕਿਹਾ ਜੀ ਜਦੋਂ ਮੈਂ ਹੁਣ ਅੱਕ ਕੇ ਮੇਰਾ ਜੀ ਕੀਤਾ ਕਰਨ ਨੂੰ, ਮੈਂ ਤਾਂ ਵੈਸੇ ਦੱਸਣਾ ਨਹੀਂ ਸੀ ਐਡਰੈਸ, ਪਰ ਤਾਂ ਹੀ ਮੈਂ ਗੁਰਦੁਆਰੇ ਦਾ ਨਾਂ ਨਹੀਂ ਦੱਸਿਆ ਕਿ ਵੀ ਉੱਥੇ ਪਹੁੰਚਣਾ ਜਾਏ। ਔਰ ਉਹਨਾਂ ਦੇ ਔਰ ਸ਼ਾਮ ਦਾ ਜਿਹੜਾ ਦੀਵਾਨ, ਜਿਹੜਾ ਵੱਡਾ ਗੁਰਦੁਆਰਾ ਸਾਹਿਬ ਦਰਬਾਰ ਖਾਲਸਾ ਦਰਬਾਰ ਲਸਾਲ, ਔਰ ਬਹੁਤ ਹਿਊਜ, ਉਹਨਾਂ ਦੇ ਕੰਟਰੋਲ 'ਚ 3 ਗੁਰਦੁਆਰੇ ਨੇ ਸੇਵਾ ਦੇ ਲਈ। ਔਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹਾਲਾਂ ਰੂਟੀਨ ਦੀਵਾਨ ਤਾਂ ਜਿੰਨਾ ਲਿਮਟਿਡ ਹੁੰਦਾ ਹੀ ਹੈ, ਲੇਕਿਨ ਕੁਦਰਤੀ ਇਹ ਦਿਨ ਜਿਹੜਾ ਹੈ ਇਹ ਭਾਈ ਅਨੋਖ ਸਿੰਘ ਬੱਬਰ ਦਾ ਸ਼ਹੀਦੀ ਦਿਨ ਵੀ ਸੀ। ਔਰ ਉਹਨਾਂ ਨੇ ਸਾਡੇ ਆਨਰ ਦੇ ਲਈ ਵੀ, ਔਰ ਸਮੁੱਚੀ ਗੁਰਦੁਆਰਾ ਕਮੇਟੀ, ਮੀਂਹ ਪੈ ਰਿਹਾ ਸੀ ਬਹੁਤ ਤੇਜ਼, ਔਰ ਜਿਉਂ ਹੀ ਅਸੀਂ ਉਤਰੇ, ਜਿਵੇਂ ਉਹਨਾਂ ਨੇ ਸਾਰਿਆਂ ਨੇ, ਔਰ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਵੇਂ ਸਵਾਗਤ ਕੀਤਾ ਅੰਦਰ ਤੱਕ, ਜਿਹੜਾ ਹੈ ਉਹਨਾਂ ਨੇ ਬੜੇ ਆਨਰ ਦੇ ਨਾਲ। ਔਰ ਦੀਵਾਨ ਦੇ ਵਿੱਚ ਅਸੀਂ ਖੁੱਲ੍ਹ ਕੇ ਆਪਣੇ ਵਿਚਾਰ, ਲਗਭਗ 1 ਘੰਟੇ ਦੀ ਉਹ ਸਪੀਚ ਹੈ। ਔਰ ਅੱਜ 9:30 ਵਜੇ ਜਦੋਂ ਨਿਊਜ਼ ਤੋਂ ਬਾਅਦ ਜਿਹੜਾ ਉਹ ਉਸ ਨੂੰ ਸਾਡੇ ਦਰਸ਼ਕ ਦੇਖ ਸਕਣਗੇ। ਅਸੀਂ ਵੈਸੇ ਮੌਂਟਰੀਅਲ ਦਾ ਸਮੁੱਚਾ ਪ੍ਰੋਗਰਾਮ, ਕਿਉਂਕਿ ਉਹਨੂੰ ਅਜੇ ਥੋੜੀ ਐਡੀਟਿੰਗ ਦੀ ਲੋੜ ਹੈ, ਉਹ ਸਾਂਝਾ ਨਹੀਂ ਕਰ ਪਾ ਰਹੇ, ਲੇਕਿਨ ਇਹ ਹੋਏਗਾ। ਔਰ ਉਹਨਾਂ ਨੇ ਜਿੱਥੇ ਆਨਰ ਦਿੱਤਾ ਉੱਥੇ 3 ਫੁੱਟੀ ਸ੍ਰੀ ਸਾਹਿਬ ਵੀ ਦਿੱਤੀ। ਔਰ ਮੈਂ ਹੁਣ ਜਿਹੜਾ ਗੱਤਕਾ ਜ਼ਰੂਰ ਸਿੱਖਣਾ ਹੈ, ਨਹੀਂ ਇਹ ਆਨਰ ਹੈ। ਔਰ ਮੈਨੂੰ ਇਹ ਲੱਗਾ, ਮੈਂ ਆਖਿਆ ਕਿ ਵੀ ਮੈਂ ਤਾਂ ਇਸ ਦੇ ਕਾਬਲ ਨਹੀਂ ਹੈ, ਕਿਉਂਕਿ ਗੱਲ ਇਹ ਨਹੀਂ। ਔਰ ਹਰ ਥਾਂ ਮੇਰੇ ਮਨ 'ਚੋਂ ਇਹੀ ਭਾਵ ਨਿਕਲਦੇ ਸੀ ਕਿ ਵੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ, ਕਿ ਵਡਿਆਈ ਗੁਰੂ ਦੀ ਹੈ। ਔਰ ਜਦੋਂ ਜਿਉਂ-ਜਿਉਂ ਉਹ ਸਿਫਤਾਂ ਕਰਦੇ ਨੇ ਤੇ ਮੇਰੇ ਮਨ 'ਚੋਂ ਅਥਰੂ ਵੀ ਮੇਰੀਆਂ ਅੱਖਾਂ 'ਚੋਂ ਵਗ ਰਹੇ ਹੁੰਦੇ ਨੇ। ਤੇ ਮੈਂ ਕਿਹਾ ਭਾਈ ਨਹੀਂ, ਗੁਰਸਿੱਖਾਂ ਕੇ ਮਨ ਭਾਵਦੀ, ਗੁਰ ਸਤਗੁਰ ਕੀ ਵਡਿਆਈ, ਵਡਿਆਈ ਗੁਰੂ ਸਤਗੁਰੂ ਦੀ ਹੋਏ। ਪਰ ਫਿਰ ਵੀ ਜਿਹਨਾਂ ਦਾ ਉਹਨਾਂ ਦਾ ਇਹ ਪਿਆਰ ਦਾ ਇਜ਼ਹਾਰ, ਔਰ ਅਸੀਂ ਉਹਨਾਂ ਸਭ ਦਾ ਵੀ ਸ਼ੁਕਰੀਆ ਅਦਾ ਕਰਦੇ। ਔਰ ਫਿਰ ਅਸੀਂ ਲਸਾਲ ਤੋਂ ਬਾਅਦ 11 ਵਜੇ ਦੀਵਾਨ ਦੀ ਸਮਾਪਤੀ ਹੋਈ ਤੇ ਬੈਕ ਟੂ ਟੋਰਾਂਟੋ, 6 ਘੰਟੇ ਡਰਾਈਵ ਅਗੇਨ। ਸਵੇਰ ਦੇ 4-5 ਵਜੇ ਉੱਥੇ ਵੀਰ ਦਵਿੰਦਰ ਸਿੰਘ ਜਿਹੜੇ ਚੰਗੇ ਕਾਰੋਬਾਰੀ ਨੇ, ਮੇਨਲੈਂਡ ਚਾਈਨਾ ਨਾਲ ਵਪਾਰ ਕਰਦੇ ਨੇ, ਉਹਨਾਂ ਦੇ ਗ੍ਰਹਿ, ਉਹਨਾਂ ਨੇ ਵੀ ਕੈਨੇਡਾ 'ਚ
ਸੇਵਾ ਦਾ ਪੱਖ ਹੁਣ ਮੈਂ ਅਜੇ ਵੇਇੰਗ ਮਸ਼ੀਨ ਤੇ ਖਲੋਣਾ ਦਿਖ ਰਿਹਾ ਤੁਹਾਡੇ ਨਹੀਂ ਹੈ, ਪਰ ਉੱਥੇ ਹਰ ਘਰ 'ਚ ਤਾਜ਼ਾ ਮਸ਼ੀਨ ਲੱਗੀ ਹੈ, ਤਾਜ਼ਾ ਜੂਸ ਔਰ ਤਰ੍ਹਾਂ ਦਾ ਔਰ ਬਾਕੀ ਖਾਣੇ ਔਰ ਦੂਜੇ ਤਾਂ ਜੋ ਹੈ ਹੀ ਹੈ। ਸਿਹਤ ਦੇਖ ਕੇ ਲੱਗ ਰਿਹਾ ਸਾਰਾ ਕੁਝ ਨਜ਼ਰ ਆ ਰਿਹਾ। ਉਹ ਬਹੁਤ ਵਾਰ ਲੱਗਦਾ ਸੀ, ਮੈਂ ਕਿਹਾ ਕਿ ਵੀ ਹੁਣ ਅਮਰੀਕਾ ਜਾਈਏ ਵੀ ਕਿ ਇੱਥੇ ਥੋੜਾ ਹੋਰ ਟਿਕਾਣਾ ਕਰ ਲਈਏ। ਮੈਂ ਕਿਹਾ ਨਹੀਂ, ਇੱਕ ਉੱਥੇ ਕਹਿਣ ਵੀ ਕਿ ਟਿਕੋ। ਮੈਂ ਕਿਹਾ ਜੀ ਮੈਨੂੰ ਤਾਂ ਇਹੀ ਮੈਂ ਕਹਿਣਾ ਚਾਹੁੰਦਾ ਕਿ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਪਾਣੀ ਚਲਤਾ ਭਲਾ ਨਗਰੀ ਵਸਤੀ ਭਲੀ, ਹਾਂ ਸਾਧੂ ਰਮਤੇ ਭਲੇ ਪਾਣੀ ਚਲਤਾ ਭਲਾ ਨਗਰੀ ਵਸਤੀ ਭਲੀ। ਮੈਂ ਕਹਿੰਦਾ ਹੁਣ ਇਹ ਫਕੀਰਾਂ ਨੂੰ ਤੁਰਦਾ ਹੀ ਰਹਿਣਾ ਚਾਹੀਦਾ, ਇੱਥੇ ਖਾਣਿਆਂ ਦੇ ਵਿੱਚ ਹੀ ਫਸ ਕੇ ਰਹਿ ਜਾਵਾਂਗੇ। ਔਰ ਇਹ ਜਿਹੜਾ ਹੈ ਫਿਰ ਅਸੀਂ ਅਗਲਾ ਦਿਨ 31 ਅਗਸਤ ਦਾ ਦਿਨ ਸੀ ਔਰ ਇਸ ਦਿਨ 1-to-1 ਮੁਲਾਕਾਤਾਂ ਦਾ ਸਿਲਸਿਲਾ ਜਾਰੀ ਸੀ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਭਾਈ ਹਿੰਮਤ ਸਿੰਘ ਵੀ ਉੱਥੇ ਪਹੁੰਚੇ ਔਰ ਉੱਥੋਂ ਦੇ ਸਿੰਘਾਂ ਨੇ, ਜਿੱਥੇ ਸਾਡੇ ਆਨਰ ਦੇ ਵਿੱਚ ਇੱਕ ਖਾਸ ਸਮਾਗਮ ਰੈਕਸਡੇਲ ਸਿੰਘ ਸਭਾ ਰਿਲੀਜੀਅਸ ਸੈਂਟਰ ਐਟੋਬੀ ਕੋਕ ਓਨਟਾਰੀਓ 'ਚ ਹੈ, ਉੱਥੇ ਰੱਖਿਆ ਹੋਇਆ ਸੀ। ਉੱਥੇ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਜਿਹੜਾ ਅਗਲਾ ਸੈਸ਼ਨ ਵਰਲਡ ਸਿੱਖ ਪਾਰਲੀਮੈਂਟ ਦਾ ਮੋਸਟ ਲਾਈਕਲੀ ਥੈਂਕਸਗਿਵਿੰਗ ਵੀਕਐਂਡ, ਕਿਉਂਕਿ ਟੋਰਾਂਟੋ ਹੋਣਾ ਹੈ, ਉਸ ਸੰਬੰਧੀ ਜਿਹੜੇ ਕਲੋਜ਼ ਡੋਰ ਪ੍ਰਬੰਧਕ ਸੀ ਉਹਨਾਂ ਦੇ ਨਾਲ ਵੀ ਮੀਟਿੰਗ ਸੀ ਔਰ ਇਹ ਵੀ ਦਿਨ ਬਿਜ਼ੀ ਰਿਹਾ। 1 ਸਤੰਬਰ ਨੂੰ ਫਿਰ ਇੱਕ ਆਨੰਦ ਕਾਰਜ ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਭਾਈ ਗੁਰਮੇਲ ਸਿੰਘ ਜਿਹੜੇ ਉਹਨਾਂ ਦੇ ਪ੍ਰਬੰਧਕ ਨੇ, ਉਹਨਾਂ ਦੀ ਬੇਟੀ ਦਾ ਆਨੰਦ ਕਾਰਜ ਸੀ ਔਰ ਬਰਾਤ ਕੁਦਰਤੀ ਨਿਊਯਾਰਕ ਤੋਂ ਗਈ ਹੋਈ ਸੀ ਔਰ ਉੱਥੇ ਦੋਵੇਂ ਪਾਸੇ ਹੀ ਉਹ, ਤੇ ਮੈਂ ਕਿਹਾ ਮੁੰਡਾ ਕੁੜੀ ਵੀ ਬਹਿ ਗਏ ਚੌਂਕੜੀ ਮਾਰ ਕੇ ਕਿ ਵੀ ਇਹਨਾਂ ਨੇ ਤਾਂ ਹੁਣ ਖਾਲਿਸਤਾਨ ਦੀ ਗੱਲ ਤੋਂ ਹਟਣਾ ਨਹੀਂ ਹੈ। ਔਰ ਮੈਂ ਕਿਹਾ ਜੀ ਹੁਣ ਦੋਨੋਂ ਪਾਸੇ ਚਿਹਰੇ ਮੈਨੂੰ ਇਹੀ ਨਜ਼ਰ ਆਉਂਦੇ ਨੇ ਔਰ ਜਦੋਂ ਤੁਸੀਂ ਪੰਥਕ ਹੋ ਤਾਂ ਫਿਰ ਅਸੀਂ ਪੰਥਕ ਗੱਲ ਹੀ ਕਰਾਂਗੇ। ਸੋ ਇਹ ਵੀ ਔਰ ਫਿਰ 2 ਸਤੰਬਰ ਨੂੰ ਜਿਹੜਾ ਸਾਡਾ ਅਖੀਰਲਾ ਦਿਨ ਸੀ ਉਸ ਧਰਤੀ ਤੇ ਓਨਟਾਰੀਓ ਦੀ ਔਰ ਰਾਦਰ ਕੈਨੇਡਾ ਦੀ, ਉਸ ਸ਼ਾਮ ਨੂੰ ਜਿਹੜਾ ਮਿਸੀਸਾਗਾ ਦੇ ਇੱਕ ਰੈਸਟੋਰੈਂਟ ਦੇ ਵਿੱਚ ਡਿਨਰ ਦਾ ਪ੍ਰਬੰਧ ਸੀ ਔਰ ਇਸੇ ਦੌਰਾਨ ਇੱਕ ਜਿਹੜੀ ਰਿਕਾਰਡਡ ਇਵੈਂਟ ਨਹੀਂ ਹੈ, ਇੰਟਰਨੈਸ਼ਨਲ ਸਟੂਡੈਂਟਸ ਨੇ ਅਪਰੋਚ ਕੀਤਾ ਵੀ ਅਸੀਂ ਮਿਲਣਾ ਚਾਹੁੰਦੇ ਹਾਂ। ਉਹ 30-35 ਨੌਜਵਾਨਾਂ ਦੇ ਗਰੁੱਪ ਦੇ ਨਾਲ ਇੱਕ ਲਾਅ ਫਰਮ ਹੈ ਜਿਹੜੇ ਸਾਡੇ ਪਿਆਰੇ ਨੇ, ਉਹਨਾਂ ਦੇ ਇੱਕ ਹਾਲ ਦੇ ਵਿੱਚ ਹੀ ਡਿਸਕਸ਼ਨ ਹੋਈ ਜਿਹੜੀ ਬਹੁਤ ਹੀ ਯੂਜ਼ਫੁਲ ਸੀ। ਫਿਰ ਅਸੀਂ ਜਿਹੜਾ ਘੋੜੇ ਦੀਆਂ ਮੁਹਾਰਾਂ ਟੋਰਾਂਟੋ ਤੋਂ ਡਿਟਰੋਇਟ ਵੱਲ ਮੋੜੀਆਂ ਔਰ 4 ਤਰੀਕ ਨੂੰ ਯਾਨੀ ਬੀਤੇ ਕੱਲ ਗ੍ਰੈਂਡ ਰੈਪਿਡਸ ਜਿਹੜਾ ਇੱਕ ਵੱਡਾ ਟਾਊਨ ਹੈ ਮਿਸ਼ੀਗਨ ਦਾ, ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਜਿਹੜਾ ਰੱਖਿਆ ਹੋਇਆ ਸੀ ਪ੍ਰੋਗਰਾਮ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਨੂੰ ਸਮਰਪਿਤ। ਉੱਥੇ ਵੀ ਪਹਿਲੀ ਵਾਰ ਜਾਣ ਦਾ ਸਬਬ ਹੋਇਆ, ਸੰਗਤ ਦੇ ਅਸੀਂ ਰੂਬਰੂ ਹੋਏ ਔਰ ਉਸ ਇਵੈਂਟ ਨੂੰ ਵੀ ਜਿਹੜਾ ਹੈ ਉਹ ਰਿਕਾਰਡ ਕੀਤਾ ਹੈ, ਉਹ ਦਰਸ਼ਕਾਂ ਦੇ ਨਾਲ ਅਸੀਂ ਸਾਂਝਾ ਕਰਾਂਗੇ। ਫਿਰ ਕੱਲ ਸ਼ਾਮ ਭਾਈ ਗੁਰਦੇਵ ਸਿੰਘ ਹੋਰਾਂ ਦੇ ਸਟੋਰ ਦੇ ਬਾਹਰ ਜਿਹੜਾ ਉਹ ਲੇਕ, ਕਿਉਂਕਿ ਜਦੋਂ ਅਸੀਂ ਮਿਸ਼ੀਗਨ ਦਾ ਜ਼ਿਕਰ ਕਰਦੇ ਹਾਂ ਤੇ ਇਹ ਸਟੇਟ ਆਫ ਲੇਕਸ ਹੈ ਔਰ ਬੋਟ ਉਸ ਦੇ ਉੱਤੇ ਇੱਕਦਮ ਜਿਉਂ ਹੀ ਪਾਣੀ ਦੇ ਵਿੱਚ ਉਤਰੇ ਤੇ ਇਵੇਂ ਜਿਵੇਂ ਇੱਕ ਵਜਦ ਛਾ ਜਾਂਦਾ ਹੈ। ਮੈਨੂੰ ਤਾਂ ਉਹੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਰਾ ਜਾਈ ਲਿਖਿਆ, ਦਰਸ਼ਕ ਉਸ ਸ਼ਾਟ ਨੂੰ ਵੀ ਦੇਖ ਸਕਦੇ ਨੇ। ਇਹ ਨਾ ਕਹਿਣ ਵੀ ਸਗੋਂ ਜਦੋਂ ਉਹਨਾਂ ਨੇ ਇੱਕ ਜਾਣ ਤੋਂ ਪਹਿਲੇ ਇੱਕ ਦਿਨ ਰੈਸਟੋਰੈਂਟ ਸ਼ਾਮ ਦੇ ਖਾਣੇ ਤੇ ਲੋਕਲ ਨੇ ਕਿਹਾ, ਉਹਨਾਂ ਨੇ ਕਿਹਾ ਜੀ ਡਾਕਟਰ ਸਾਹਿਬ ਨੂੰ ਅਸੀਂ ਲੰਗਰਾਂ 'ਚ ਦਾਲ ਖਵਾ ਕੇ ਅਕਾ ਦਿੱਤਾ, ਹੁਣ ਜਰਾ ਬਾਹਰ ਵੀ, ਮੈਂ ਕਿਹਾ ਬਾਹਰ ਵੀ ਅਸੀਂ ਲੈ ਦੇ ਕੇ ਦਾਲ ਖਾਣੀ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜਾ ਸਾਡੇ ਲਈ ਇੱਕ ਬਹੁਤ ਚੰਗਾ ਜਿਹੜਾ ਜਿੱਥੇ ਅਨੁਭਵ ਸੀ, ਆਊਟਪੋਰਿੰਗ ਆਫ ਲਵ ਸੀ ਔਰ ਬਾਕੀ ਜਿਹੜੇ ਕੁਝ ਇੰਡੀਵਿਜੂਅਲ ਜਿਹਨਾਂ 'ਚੋਂ ਖਾਸ ਤੌਰ ਤੇ ਵੀਰ ਜਤਿੰਦਰ ਸਿੰਘ ਉਹਨਾਂ ਦੇ ਪਰਿਵਾਰ ਨੇ, ਉਹ ਮੈਂ ਅਗਲੇ ਸੈਗਮੈਂਟ ਲਈ ਜਿਹੜਾ ਤੁਹਾਨੂੰ ਵੀ ਉਹਨਾਂ ਨੇ ਬਿਲਕੁਲ ਗਿਫਟ ਕੀਤਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।